ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਡੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 4159090503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਅਟਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਆਪਣਾ ਕੇਸ ਜਿਹੜੇ ਕੋਰਟ ਦੇ ਵਿੱਚ ਐਕਚੁਅਲ ਕੇਸ ਆ, ਉੱਥੇ ਕੋਰਟ ਦੇ ਵਿੱਚ ਕੀ ਵਾਪਰਦੀ ਆ, ਕਲਾਇੰਟਾਂ ਨੂੰ ਜਿਹੜਾ ਇੱਕ ਅਪਗ੍ਰੇਡ ਮਿਲੂਗਾ। ਜਿਹੜੇ ਲੋਕੀ ਸੁਣ ਰਹੇ ਆ, ਸੁਣਨ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਮਿਲੂਗੀ ਪ੍ਰੋਗਰਾਮ 'ਚੋਂ ਕੀ ਆ। ਧਿਆਨ ਨਾਲ ਸੁਣੋ ਜਰਾ, ਕੀ ਕੇਸ ਦੇ ਵਿੱਚ ਜਿਹੜੇ ਚੈਲੰਜਸ ਜਿਹੜੇ ਕੋਰਟ ਦੇ ਵਿੱਚ ਆਉਂਦੇ ਆ, ਹੈ ਨਾ। ਤੇ ਅੱਜ ਸਿੱਧੇ ਜਿਹੜਾ ਕੋਰਟ ਦਾ ਰੂਟੀਨ ਜਿਹੜੇ ਚੈਲੰਜਸ ਆ, ਹੈ ਨਾ, ਵਕੀਲ ਵੀ ਦੁਖੀ ਹੁੰਦਾ, ਜੱਜ ਵੀ ਦੁਖੀ ਹੁੰਦੇ, ਸਰਕਾਰੀ ਵਕੀਲ ਵੀ ਦੁਖੀ ਹੁੰਦਾ। ਉਹ ਜਿਹੜੀਆਂ ਚੀਜ਼ਾਂ ਨਾ ਕਿ ਘੱਟ ਦੁਖੀ ਹੋਣ, ਜੱਜ ਘੱਟ ਦੁਖੀ ਹੋਣ, ਕਿ ਕੇਸ ਜਿਹੜਾ ਹੈਗਾ ਫਲੂਇਡ ਥੋੜ੍ਹੇ ਜਿਹੜੇ ਮੂਵ ਹੋਣ, ਉਹਨੂੰ ਚੀਜ਼ ਨੂੰ ਆਪਾਂ ਜਿਹੜੀ ਵਿਆਖਿਆ ਅੱਜ ਆਪਾਂ ਕਰਾਂਗੇ। ਤੇ ਮੇਨ ਇਹਦਾ ਇੱਦਾਂ ਕਿ ਹੁਣ ਕਈ ਵਾਰੀ ਕਾਲ ਕਰ ਦਿੰਦੇ ਕਿ ਮੇਰੇ ਵਕੀਲ ਨੇ ਕਿਹਾ ਜੱਜ ਬੜਾ ਮੁਸ਼ਕਿਲ ਆ, ਤੂੰ ਆਪਣਾ ਕੇਸ ਮੂਵ ਕਰਾ ਲਾ। ਵਕੀਲ ਜੱਜ, ਮੈਂ ਤਾਂ ਇੱਦਾਂ, ਜੱਜ ਕੌਣ? ਜੱਜ ਦੀ ਚੰਗੀ ਭਲੀ ਰੇਟਿੰਗ ਆ, ਉਹਦੇ ਕੇਸ ਆਪਣੇ ਪਾਸ ਹੋ ਜਾਂਦੇ ਹਨ। ਮੈਂ ਕਿਹਾ ਇੱਦਾਂ ਕਿਉਂ ਕਹਿੰਦਾ ਤੇਰਾ, ਹੈ ਨਾ। ਸੋ ਉਹ ਚੀਜ਼ ਆ ਕਿ ਕਿਉਂ ਇੱਕ ਬੰਦਾ ਕਹਿੰਦਾ ਕਿ ਇਹ ਜੱਜ ਬੜਾ ਮਾੜਾ ਵਾ, ਤੇ ਦੂਜਾ ਵਕੀਲ ਕਹਿੰਦਾ ਕਿ ਸੇਮ ਮੈਂ ਇਹਦੇ ਉੱਤੇ, ਇਹ ਜੱਜ ਵਧੀਆ ਵਾ, ਤੇ ਇਹਦੇ ਕੇਸ ਤੈਨੂੰ ਮੂਵ ਨਹੀਂ ਕਰਨਾ ਚਾਹੀਦਾ, ਤੂੰ ਆਪਣਾ ਜਿੱਥੇ ਹੈਗਾ ਉੱਥੇ ਟਿਕਿਆ ਰਿਹਾ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ। ਦੂਜੀ ਗੱਲ ਇੱਦਾਂ ਕਿ ਜਦੋਂ ਕਹਿੰਦਾ ਮੈਂ ਫੋਰਮ ਸ਼ਾਪਿੰਗ ਨਹੀਂ ਤੁਸੀਂ ਕਰ ਸਕਦੇ, ਤੁਸੀਂ ਜਿੱਥੇ ਮੂਵ ਹੁੰਦੇ ਉੱਥੇ ਕੇਸ ਮੂਵ ਹੁੰਦਾ। ਕਦੀ ਇੱਦਾਂ ਨਹੀਂ ਕਿ ਮੈਂ ਕੇਸ ਮੂਵ ਕਰਾ ਲਵਾਂ ਤੇ ਫਿਰ ਮੈਂ ਮੂਵ ਹੋ ਜਾਵਾਂ। ਇਹ ਚੀਜ਼ ਨਹੀਂ। ਇਹ ਚੀਜ਼ ਜੇ ਜੱਜ ਨੂੰ ਪਤਾ ਲੱਗਦੀ ਆ ਤਾਂ ਇਹ ਚੀਜ਼ ਉਹ ਦੇਖਦੇ ਆ ਕਿ ਫਟਾਫਟ ਤਰੀਕ ਤੋਂ ਪਹਿਲਾਂ ਮੂਵ ਹੋ ਗਿਆ ਸੀਗਾ, ਕਿਉਂ ਮੂਵ ਹੋਇਆ, ਹੈ ਨਾ। ਸੈਕਰਾਮੈਂਟੋ ਤੋਂ ਸੈਨ ਫਰਾਂਸਿਸਕੋ ਸ਼ਫਲ ਕਿਉਂ ਮਾਰੀ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਉਹ ਦੇਖਦੇ ਆ। ਠੀਕ ਹੈ। ਸੋ ਸਭ ਤੋਂ ਪਹਿਲੀ ਚੀਜ਼ ਜਿਹੜੀ ਅੱਜ ਦੀ ਡਿਸਕਸ਼ਨ ਦੇ ਵਿੱਚ ਕਾਫੀ ਡੂੰਘਾਈ 'ਚ ਆਪਾਂ ਜਾਵਾਂਗੇ ਕਿ ਕੋਰਟ ਦੇ ਵੱਲ ਹੈਗੇ ਆ। ਠੀਕ ਹੈ। ਚੀਜ਼ ਇਹ ਹੈ ਕਿ ਜੱਜ ਜਿਹੜੇ ਹੈਗੇ ਆ ਉਹ ਦੇਖਦੇ ਆ ਕਿ ਬੰਦੇ ਦੀ ਕ੍ਰੈਡੀਬਿਲਿਟੀ, ਇਹਦਾ ਕਰੈਕਟਰ ਕਿੱਦਾਂ ਦਾ, ਇਹਦੀ ਇੰਟੈਗ੍ਰਿਟੀ ਕਿੱਦਾਂ ਦੀ ਹੈਗੀ ਹੈ, ਹਨਾ। ਤੇ ਉਹ ਜਿਹੜੀ ਇੰਟੈਗ੍ਰਿਟੀ ਹੈਗੀ ਆ, ਉਹ ਕਈ ਸਾਰੀਆਂ ਗੱਲਾਂ ਨਾਲ, ਤੁਹਾਡਾ ਐਡਰੈਸਾਂ ਦੇ ਰੌਲਿਆਂ 'ਚ ਫਸੇ ਫਿਰਦੇ ਆ ਕਿ ਮੈਂ ਇੰਡੀਆਨਾ ਰਹਿਣਾ, ਕੇਸ ਮੇਰਾ ਨਿਊਯਾਰਕ ਲੱਗਾ। ਪਤਾ ਹੀ ਨਹੀਂ ਕੁਛ ਕਿ ਭਾਈ ਨਿਊਯਾਰਕ ਕਿਉਂ ਲੱਗਾ, ਨਿਊਯਾਰਕ ਤਾਂ ਸੈਕੰਡ ਸਰਕਿਟ 'ਚ ਆ, ਉਹ ਤਾਂ ਮਾੜੀ ਕੋਟਾਂ 'ਚ ਆ ਜਾਂਦਾ ਹੁਣ, ਹੈ ਨਾ। ਇੱਦਾਂ ਐਡਰੈਸਾਂ ਅਡਰੂਸਾਂ 'ਚ ਹੀ ਜੱਜ ਵੀ ਫਿਰ ਅੱਗੋਂ ਕਹਿ ਦਿੰਦੇ ਕਿ ਅਨਫੋਰਚੂਨੇਟ ਆ ਕਿ ਬੰਦੇ ਦਾ ਮੈਂ ਕੇਸ ਪਾਸ ਕਰਨਾ ਸੀਗਾ, ਪਰ ਜਿਹੜਾ ਇਹਨੇ ਐਡਰੈਸ ਦਾ ਝੂਠ ਬੋਲਿਆ, ਮੈਨੂੰ ਸਿਰਫ ਇਹਦੀ ਐਡਰੈਸ ਦੀ ਕਰਕੇ ਮੈਂ ਇਹਦਾ ਕੇਸ ਫੇਲ ਕਰੂੰਗਾ। ਅੱਛਾ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਅੱਜ, ਉਹੀ ਤੁਹਾਨੂੰ ਜਿਹੜੇ ਹੈਗਾ ਆਪਾਂ ਡਿਸਕਸ ਕਰਾਂਗੇ। ਮੇਨਲੀ ਇਹ ਸੀਗਾ ਕਿ ਸੈਕਰਾਮੈਂਟੋ ਦੇ ਵਿੱਚ ਕੇਸ ਸੀਗੇ 3 ਸਾਡੇ। ਕਾਫੀ ਲੋਕਾਂ ਨੇ ਸਾਨੂੰ ਦੱਸਿਆ ਸੀਗਾ ਕਿ ਫੋਰਸਡ ਉਹਨਾਂ ਨੂੰ PD ਮਿਲ ਜਾਂਦੀ ਹੈ, ਵਿਦਹੋਲਡਿੰਗ ਮਿਲ ਜਾਂਦੀ ਹੈ, ਹੈ ਨਾ। ਓਕੇ। ਪਹਿਲੇ ਸੀਗਾ ਬੈਕ ਟੂ ਬੈਕ ਹੀ 3 ਸੀਗੇ। ਇੱਕ ਕੇਸ ਸੀਗਾ ਤੇ ਅਗਲੇ ਦਿਨ 2 ਕੇਸ ਇਕੱਠੇ ਸੀਗੇ, ਹੈ ਨਾ। ਸੋ ਉਹਨਾਂ ਦੇ ਪੋਜ਼ਿਟਿਵ ਆਊਟਕਮ ਆਏ ਆ, ਤਿੰਨੋਂ ਕੇਸ ਜਿਹੜੇ ਪਾਸ ਕਰਤੇ। ਤੇ ਉਹਦੇ ਵਿੱਚ ਹੁਣ ਸੀਗਾ ਕਿ ਇਹ ਹੁਣ ਮੈਂ ਇਨਫੋਰਮੇਸ਼ਨ ਜਿਹੜੀ ਸੀਗੀ ਕਿ ਇਹ ਵਾਲਾ ਕੋਰਟ, ਸੈਕਰਾਮੈਂਟੋ ਕੋਰਟ ਜਿਹੜਾ ਕਿੱਦਾਂ ਆਪਰੇਟ ਕਰਦਾ। ਓਕੇ। ਸੋ ਅੱਜ ਆਪਾਂ ਲੋਕਾਂ ਨਾਲ ਸਾਂਝੇ ਕਰਨੇ ਆ ਕਿ ਖਪਰਵਾਲੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਲੋਕੀ ਵੀ ਪਤਾ ਨਹੀਂ ਕਿ ਇਹ ਹੈ ਕਿ ਇਹਨੂੰ ਜਿਹੜੀ ਚੀਜ਼ ਨੂੰ ਨਾ ਭਾਈ ਇਨਫੋਰਮੇਸ਼ਨ ਨੂੰ ਸਮੇਟੋ, ਇਹਨੂੰ ਪੱਲੇ ਬੰਨੋ ਆਪਣੇ, ਤਾਂ ਕਿ ਤੁਹਾਡਾ ਕੋਈ ਫਾਇਦਾ ਹੋਵੇ, ਹੈ ਨਾ। ਬਾਕੀ ਛੋਟੇ ਮੋਟੇ ਕਿ ਆਹ ਨਵੀਂ ਖਬਰ ਆ ਗਈ, ਉਹ ਨਵੀਂ ਖਬਰ ਆ ਗਈ, ਉਹਦੇ ਵਿੱਚ ਆਪਣਾ ਕੋਈ ਇੰਟਰਸਟ ਨਹੀਂ। ਸੋ ਸਿੱਧੇ ਹੁਣ ਆਪਾਂ ਜੰਪ ਕਰਦੇ ਹਾਂ ਕਿ ਕੀ ਮੁੱਦੇ ਹੁੰਦੇ ਆ ਕੇਸਾਂ ਦੇ ਵਿੱਚ। ਸੋ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਸੈਕਰਾਮੈਂਟੋ ਕੋਰਟ ਦੇ ਵਿੱਚ ਇਹ ਅਫਵਾਹਾਂ ਜਾਂ ਇਹ ਰੌਲਾ ਰੱਪਾ ਆ ਵੀ ਜੱਜ ਬੜੇ ਸਟ੍ਰਿਕਟ ਨੇ, ਜੱਜ ਦੀ ਰੇਟਿੰਗ ਨੂੰ ਲੈ ਕੇ ਕਈ ਵਾਰੀ ਸਵਾਲ ਜਿਹੜੇ ਉਹ ਕਰਦੇ। ਜਿਹੜੇ ਜੱਜ ਦੀ ਤੁਸੀਂ ਗੱਲ ਕੀਤੀ ਵੀ ਉਹ ਜਿੱਦਾਂ ਕਿਹਾ ਵੀ ਉਹਨਾਂ ਦੇ ਬਾਰੇ ਇੱਦਾਂ ਚੱਲਣ ਸੀਗਾ, ਪਰ ਤੁਹਾਡੇ 3 ਕੇਸ ਉੱਤੇ ਬੈਕ ਟੂ ਬੈਕ ਸੀ, ਤਿੰਨੇ ਪਾਸ ਹੋਏ। ਉਹਨਾਂ ਨੇ ਕੀਤਾ ਫੋਰਸਡ PD ਜਿਹੜੀ ਉਹ ਨਹੀਂ ਮਿਲੀ। ਸੋ ਇਹ ਜੱਜ ਦੀ ਰੇਟਿੰਗ, ਜੱਜ ਦੇ ਬਾਰੇ ਰੌਲਾ, ਇਹ ਚੀਜ਼ ਤੇ ਬੰਦੇ ਦੀ ਆਪਣੀ ਤਿਆਰੀ, ਇਹ ਕਿੱਦਾਂ ਫਿਰ ਜੱਜ ਨੂੰ ਫਿਰ ਆਪਾਂ ਜੱਜ ਸਿਰਫ ਕਿਸ ਹਿਸਾਬ ਦੇ ਨਾਲ ਕਰ ਰਹੇ ਹਾਂ, ਕਿਉਂਕਿ ਜੱਜ ਨੂੰ ਜੱਜ ਕਰ ਰਹੇ ਹੁਣ। ਸੋ ਜੱਜ ਬਹੁਤ ਵਧੀਆ ਮੇਰੇ ਹਿਸਾਬ ਨਾਲ, ਸਟ੍ਰਿਕਟ ਜੱਜ ਆ, ਸਟ੍ਰਿਕਟ ਜੱਜ ਆ ਪਰ ਵਧੀਆ ਜੱਜ ਆ। ਤੁਹਾਨੂੰ ਮੈਂ ਸਾਰੇ ਪਹਿਲੂ ਦੱਸ ਦਿੰਦਾ ਕਿ ਸਟ੍ਰਿਕਟ ਜੱਜ ਕਿਉਂ, ਜਿਹੜੇ ਲੋਕੀ ਕਿਉਂ ਭੱਜਦੇ ਆ ਉਹਨਾਂ ਕੋਲ,
ਕਿਹੜੇ ਪੈਰਾਲੀਗਲ, ਪੂਰਾਲੀਗਲ ਕਿਹੜੇ ਉਹਨਾਂ ਕੋਲ ਭੱਜਦੇ ਆ ਤੇ ਕਿਹੜਾ ਉਹਨਾਂ ਦਾ ਕਿਉਂ ਭੱਜਦੇ ਆ ਤੇ ਕਿਉਂ ਤੁਹਾਨੂੰ ਉਹਨਾਂ ਦੇ ਬਾਰੇ ਕਿੱਦਾਂ ਆਪਣਾ ਕੇਸ ਜਿਹੜਾ ਉਹ ਜੱਜ ਸਾਹਿਬ ਕੀ ਦੇਖ ਰਹੇ ਆ ਨਾ। ਸੋ ਠੀਕ ਹੈ। ਬਿਲਕੁਲ ਫੇਅਰ ਜੱਜ ਆ। 3 ਕੇਸ ਬੈਕ ਟੂ ਅਸੀਂ ਪਹਿਲਾ ਜਿਹੜਾ ਸ਼ੁਰੂ ਹੋਇਆ ਕੇਸ ਦੁਪਹਿਰ ਨੂੰ ਜਿਹੜਾ ਸੀਗਾ, ਜੱਜ ਸਾਹਿਬ ਨੇ ਪਹਿਲਾਂ ਪੈਂਦੀ ਸੱਟੇ ਕਹਿ ਦਿੱਤਾ ਕਿ ਭਾਈ ਵਿਦਹੋਲਡਿੰਗ ਦੇਣਾ, ਮੈਂ ਵਿਦਹੋਲਡਿੰਗ ਲੈ ਲਓ। ਮੈਨੂੰ ਆ ਜਿਹੜੇ ਕੇਸ ਆ ਇਹ 'ਤੇ ਕੋਈ ਇਤਬਾਰ ਨਹੀਂ, ਜੋ ਵੀ ਇਹਨੇ ਲਿਖਿਆ ਮੈਨੂੰ ਕੱਖ ਨਹੀਂ ਇਹ 'ਤੇ ਇਤਬਾਰ। ਮੈਨੂੰ ਲੱਗਦਾ ਜੀ। ਬੰਦਾ ਝੂਠ ਬੋਲਦਾ ਵਾ। ਸਾਰਾ ਕੁਝ ਇਹਦਾ ਝੂਠ ਆ, ਇੱਦਾਂ ਦੇ ਮੈਂ ਹੋਰ ਵੀ ਦੇਖੇ ਆ। ਸਾਰੇ ਲੋਕੀ ਝੂਠ ਬੋਲਦੇ ਆ, ਇਹ ਸਾਰੇ ਕੇਸ ਝੂਠੇ ਆ। ਪਹਿਲੀ ਸ਼ੁਰੂਆਤ ਆਉਂਦੇ ਪਹਿਲੀ ਜਿਹੜੀ ਪੈ ਉਹਨਾਂ ਕੇ ਨੇ ਇਹ ਕੀਤੀ। ਹਾਂ। ਹਾਂ, ਮਤਲਬ ਕਿ ਸਿੱਧਾ ਹੀ ਉਹ ਹਨਾ ਕਿ ਮੇਰੇ ਤੋਂ ਨਾ ਉਮੀਦ ਰੱਖੋ, ਮੈਂ ਨਹੀਂ ਇਹਨਾਂ ਦੇ ਮੰਨਦਾ ਹਨਾ। ਮੈਂ ਜੱਜ ਸਾਹਿਬ ਨੂੰ ਕਿਹਾ ਕਿ ਬਾਈ ਆਪਣੇ ਐਗਜ਼ਿਬਿਟ ਆਪਾਂ ਮਾਰਕ ਕਰਦੇ ਹਾਂ, ਕੇਸ ਸ਼ੁਰੂ ਕਰਦੇ ਹਾਂ। ਮੈਨੂੰ ਇਹ ਇਨਫੋਰਮੇਸ਼ਨ ਐਕਚੁਅਲੀ ਸਾਡੇ ਨਾਲ ਨਾ ਕਈਆਂ ਨੇ ਅਪੀਲਾਂ ਫਾਈਲ ਕੀਤੀਆਂ ਪਹਿਲਾਂ ਦਿੱਤੀ ਸੀ, ਵਿਦਹੋਲਡਿੰਗ ਕਈਆਂ ਨੂੰ ਮਿਲੀ ਹੋਈ ਆ। ਠੀਕ ਹੈ। ਉਹਨਾਂ ਨੇ ਦੱਸਿਆ ਸੀ ਕਿ ਜੱਜ ਸਾਹਿਬ ਨੇ ਜਿੱਦਾਂ ਕਈਆਂ ਦੇ ਸੁਣੇ ਕੇਸ 15 ਕੁ ਮਿੰਟ ਬਾਅਦ ਕਹਿ ਦਿੱਤਾ ਕਿ ਨਹੀਂ। ਇੱਕ ਬੰਦਾ ਕਹਿੰਦਾ ਮੇਰੇ ਕੋਲ ਇੱਕ ਛੋਟੀ ਜਿਹੀ ਗਲਤੀ ਹੋਈ ਤੇ ਜੱਜ ਸਾਹਿਬ ਨੇ ਕਿਹਾ ਕਿ ਨਹੀਂ ਮੈਂ ਨਹੀਂ ਅੱਗੇ ਸੁਣਨਾ, ਵਿਦਹੋਲਡਿੰਗ ਲੈਣੀ ਲੈ ਲਓ, ਮੈਂ ਕੇਸ ਡਿਨਾਈ ਕਰਨਾ ਹਨਾ। ਤੇ ਉੱਥੋਂ ਬੜੇ ਜ਼ਿਆਦਾ ਲੋਕੀ ਜਿਹੜੇ ਤੁਹਾਨੂੰ ਕਮਿਊਨਿਟੀ ਵਾਲੇ ਦੱਸੂਗੇ ਕਿ ਵਿਦਹੋਲਡਿੰਗ ਉਹਨਾਂ ਨੂੰ ਮਿਲੀ ਸੀਗੀ, ਬੜੇ ਜ਼ਿਆਦਾ ਅਫਰਮ ਕਰ ਦੂਗੇ, ਮਤਲਬ ਅਨਗਿਨਤ ਕਿ ਵਿਦਹੋਲਡਿੰਗ। ਵਿਦਹੋਲਡਿੰਗ ਦਾ ਮਤਲਬ ਹੁੰਦਾ ਕਿ ਮੈਂ ਅਸਾਈਲਮ ਗ੍ਰਾਂਟ ਨਹੀਂ ਕਰਨਾ, ਵਿਦਹੋਲਡਿੰਗ ਆਫ ਰਿਮੂਵਲ ਕਿ ਮੇਰੇ ਹਿਸਾਬ ਨਾਲ ਇਹ ਬੰਦਾ ਇਹਨੂੰ ਰਿਮੂਵ ਕੀਤਾ ਜਾਵੇ, ਪਰ ਮੈਂ ਤੇ ਦਇਆ ਖਾ ਕੇ ਜੋ ਵੀ ਫੈਕਟਰ ਹੈਗੇ ਆ ਇਕੁਇਟੀਜ਼ ਨੂੰ ਬੈਲੈਂਸ ਕਰਕੇ ਇਹਨੂੰ ਮੈਂ ਵਿਦਹੋਲਡਿੰਗ ਆਫ ਰਿਮੂਵਲ ਕਰਦਾ। ਕਿ ਵਿਦਹੋਲਡ ਦਾ ਮਤਲਬ ਹੁੰਦਾ ਰੋਕਣਾ, ਕਿ ਇਹਦਾ ਮੈਂ ਰਿਮੂਵਲ ਜਿਹੜਾ ਉਹ ਰੋਕਦਾ ਵਾਂ। ਇਹਨੂੰ ਰੋਕ ਰਿਹਾ। ਜੱਜ ਕਹਿੰਦਾ ਰਹੋ ਇੱਥੇ ਕੰਮ ਕਰੋ, ਇਹ ਤੋਂ ਜ਼ਿਆਦਾ ਮੇਰੇ ਤੋਂ ਉਮੀਦ ਨਾ ਰੱਖੋ। ਮੈਂ ਕਿਹਾ ਜੀ, ਬੰਦੇ ਨੂੰ ਪੁੱਛਿਆ, ਮੈਂ ਪਹਿਲਾਂ ਇਹਨੂੰ ਪੁੱਛਿਆ ਸੀ, ਉਹਨੇ ਮੈਨੂੰ ਪਹਿਲਾਂ ਕਿਹਾ ਸੀ ਪੀਡੀ ਜਾਂ ਵਿਦਹੋਲਡਿੰਗ ਨਹੀਂ ਚਾਹੀਦੀ। ਬੰਦੇ ਨੂੰ ਵੀ ਪਤਾ ਸੀਗਾ ਕਿ ਇਹ ਚੱਕਰ ਸਾਡਾ ਜਿਹੜਾ ਹੈਗਾ, ਉਹ ਫੋਕਸ ਸੀਗਾ, ਉਹਨੂੰ ਪਤਾ ਸੀ ਵੀ what he want। ਹਾਂ, ਮਤਲਬ ਹੁਣ ਲੋਕੀ ਆਪਣਾ ਗੈਂਬਲ ਕਰਨ ਨੂੰ ਤਿਆਰ ਆ ਨਾ। ਮੈਂ ਜੱਜ ਨੂੰ ਕਿਹਾ ਕਿ ਜੱਜ ਸਾਹਿਬ ਮੈਂ 1 ਮਿੰਟ ਦੀ ਬ੍ਰੇਕ ਫੇਰ ਲੈਣਾ, ਮੈਂ ਪੁੱਛਦਾ ਬੰਦੇ ਤੋਂ ਕਿੱਦਾਂ ਨਾ ਆਪਣੀ ਜਿਹੜੀ ਵੀ ਫਾਰਮੈਲਿਟੀ ਕਰਨੀ ਆ। ਉਹ ਕਹਿੰਦਾ ਮੈਂ ਨਹੀਂ ਲੈਣੀ। ਮੈਂ ਉਹੀ ਕਿਹਾ, ਉਹ ਕਹਿੰਦਾ ਵੈਰੀ ਵੈਲ ਸਟਾਰਟ। ਉਹਨੇ ਕੋਈ ਨਹੀਂ ਕਹਿੰਦਾ ਓਕੇ, ਕਹਿੰਦਾ ਯੋਰ ਵਿਸ਼ ਗ੍ਰਾਂਟਡ ਹੈ ਨਾ, ਕਿ ਸ਼ੁਰੂ ਕਰੋ ਕੇਸ ਆਪਣਾ। ਠੀਕ ਹੈ। ਕੇਸ ਦਾ ਜਦੋਂ ਸ਼ੁਰੂ ਹੋਇਆ ਜਿਹੜੀ ਚੀਜ਼, ਸੋ ਸਭ ਤੋਂ ਪਹਿਲਾਂ ਇਹ ਜਿਹੜਾ ਮਰਜ਼ੀ ਕੋਰਟ ਹੈਗਾ, ਇਹ ਗੱਲ ਨੂੰ ਭਾਈ ਧਿਆਨ ਨਾਲ ਸੁਣਿਓ। ਇਹ ਵਾਲਾ ਜਿਹੜਾ ਪਹਿਲਾ ਕੇਸ ਸੀਗਾ, ਇਹ ਸੀਗਾ ਪੁਰਾਣਾ ਬੰਦਾ ਆਇਆ ਸੀਗਾ, ਠੀਕ ਹੈ। ਪੁਰਾਣੇ ਟਾਈਮਾਂ ਦਾ। ਫਿਰ ਉਹਦੀਆਂ ਇੰਡੀਆ ਸਿਆਸੀ ਗਤੀਵਿਧੀਆਂ ਜੋ ਵੀ ਸੀਗੀਆਂ, ਫਿਰ ਉਹਦੀਆਂ ਉੱਥੇ ਆ ਕੇ ਅਮਰੀਕਾ ਆ ਕੇ ਸਿਆਸੀ ਗਤੀਵਿਧੀਆਂ ਸੀਗੀਆਂ। ਠੀਕ ਹੈ। ਜੱਜ ਸਾਹਿਬ ਅਜੇ 5 ਕੁ ਮਿੰਟ ਤੁਰੇ, ਕਹਿੰਦੇ ਜੋ ਤੂੰ ਕਹਿੰਦਾ ਕਹਿਣਾ ਵਾ, ਇਹਦਾ ਇੱਕ ਵੀ ਐਵੀਡੈਂਸ ਦੱਸ ਦੇ ਮੈਨੂੰ। ਅੱਛਾ। ਤੂੰ ਕਹਿੰਦਾ ਹੈਲਪ ਕੀਤੀ, ਤੰਬੂ ਲਾਏ, ਆਹ ਕੀਤਾ, ਐਵੀਡੈਂਸ ਦੱਸ ਕਿੱਥੇ ਹੈਗਾ, ਫੋਟੋ ਕਿੱਥੇ ਆ, ਪ੍ਰੂਫ ਕਿੱਥੇ ਹੈਗਾ। ਉਹ ਜੀ ਮੈਂ ਲੈਟਰਾਂ ਲਾਈਆਂ, ਐਫੀਡੇਵਿਟ ਲਿਆ। ਕਹਿੰਦਾ ਕੰਟੈਂਪਰੇਨੀਅਸ ਐਵੀਡੈਂਸ ਦੱਸ। ਕੰਟੈਂਪਰੇਨੀਅਸ ਐਵੀਡੈਂਸ ਦਾ ਮਤਲਬ ਕੀ ਹੁੰਦਾ? ਕੰਟੈਂਪਰੇਨੀਅਸ ਐਵੀਡੈਂਸ ਦਾ ਮਤਲਬ ਹੁੰਦਾ ਉਹ ਵਾਲਾ ਐਵੀਡੈਂਸ ਜਿਹੜਾ ਮੌਕੇ ਤੇ ਤੁਹਾਡੇ ਕੋਲ ਹੁੰਦਾ ਵਾ। ਠੀਕ ਜਿੱਦਾਂ ਹੈ। ਹੁਣ ਤੁਸੀਂ ਇੰਡੀਆ 'ਚ ਤੁਸੀਂ ਕਹਿੰਦੇ ਗਤੀਵਿਧੀਆਂ ਕੀਤੀਆਂ, ਇੰਨੀਆਂ ਗਤੀਵਿਧੀਆਂ ਕੀਤੀਆਂ, ਬੰਦੇ ਰਿਕਰੂਟ ਕੀਤੇ। ਜੱਜ ਕਹਿੰਦਾ ਭਾਈ ਤੇਰਾ ਫੋਟੋ ਕਿੱਥੇ ਆ ਤੇਰੀ, ਕਿਉਂ ਮੰਨ ਲਈਏ ਆਪਾਂ ਤੇਰੇ ਹਨਾ। ਤੇ ਜਿਹੜਾ ਉਹਦਾ ਅਮਰੀਕਾ ਵਾਲਾ ਸੀਗਾ, ਆਫ ਕੋਰਸ ਉਹਦੀਆਂ ਸੀਗੀਆਂ। ਤੇ ਜੱਜ ਨੇ ਭਾਜੀ, ਜੱਜ ਸਾਹਿਬ ਨੇ ਵਿੱਚ 2 ਵਾਰੀ ਰੋਕ ਕੇ ਕਿ ਵਿਦਹੋਲਡਿੰਗ ਲੈ ਲਓ, ਵਿਦਹੋਲਡਿੰਗ ਲੈ ਲਓ। ਕੇਸ ਚੱਲਦੇ ਚ ਉਹਨੇ ਫਿਰ ਕਿਹਾ ਖਤਮ ਵੀ ਹੋ ਗਿਆ ਕਲੋਜ਼ਿੰਗ ਆਰਗੂਮੈਂਟ ਤੇ ਵੀ ਕਿ ਵਿਦਹੋਲਡਿੰਗ ਲੈ ਲਓ, ਸੋਚ ਲਓ ਹਨਾ। ਤੇ ਉਹਦਾ ਹੁਣ ਸੀਗਾ ਕਿ ਸਭ ਤੋਂ ਵੱਡਾ ਚੈਲੰਜ ਜਿਹੜਾ ਕੇਸਾਂ ਦੇ ਵਿੱਚ ਇਹ ਹੈਗਾ, ਤੇ ਜਿਹੜਾ ਸਭ ਤੋਂ ਵੱਡਾ ਕੇਸਾਂ ਦੇ ਵਿੱਚ ਚੈਲੰਜ ਹੈਗਾ ਕਿ ਪਿਛਲੇ ਇੰਡੀਆ ਦੇ ਵਿੱਚ ਜਦੋਂ ਸੀਗੇ ਉੱਥੇ ਕੀ ਗਤੀਵਿਧੀਆਂ ਕੀਤੀਆਂ, ਉਹਦੀਆਂ ਜਿਹੜੀਆਂ ਤੁਹਾਡੇ ਕੋਲ ਪ੍ਰੂਫ ਕੀ ਹੈਗਾ ਵਾ। ਉੱਥੇ ਜਿਹੜੇ ਬੜੇ ਜ਼ਿਆਦਾ ਲੋਕੀ ਆ, ਮੇਰਾ ਫੋਨ, ਕਿਸੇ ਦਾ ਫੋਨ ਗਵਾਚਿਆ, ਕਿਸੇ ਕੋਲ ਫੋਨ ਨਹੀਂ ਹੈਗਾ, ਤੇ ਉਹ ਵਾਲੇ ਜਿਹੜੇ ਪ੍ਰੂਫ ਹੈਗੇ ਉਹ ਨਹੀਂ ਹੈਗੇ। ਸੋ ਇਹ ਕੋਰਟ ਜਿਹੜਾ ਹੈਗਾ ਉਹਨੂੰ ਕਾਫੀ ਐਮਫਸਾਈਜ਼ ਕਰ ਰਿਹਾ ਕਿ ਪੁਰਾਣੀ ਗਤੀਵਿਧੀਆਂ ਦੱਸੋ। ਇਹ ਬੰਦੇ ਦਾ ਜਿਹੜਾ ਸੀਗਾ ਇਹਦਾ ਫੋਨ ਗਵਾਚ ਗਿਆ ਸੀਗਾ। ਸੋ ਇਹਦੀਆਂ ਜਿਹੜੀਆਂ ਸੀਗੀਆਂ ਅਮਰੀਕਾ ਦੀ ਗਤੀਵਿਧੀਆਂ ਸੀਗੀਆਂ, ਤੇ ਉੱਥੇ ਦੀਆਂ ਨਹੀਂ ਸੀਗੀਆਂ। ਆਪਾਂ ਕਿਹਾ ਕਿ ਭਾਈ ਤੁਸੀਂ ਆਪਾਂ ਨਾ, ਕਿਉਂਕਿ ਜਿਹੜਾ ਕੇਸ ਦਾ ਸਟੈਂਡਰਡ ਹੈਗਾ ਉਹ ਹੈਗਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਕਿ ਫਿਊਚਰ 'ਚ ਤੁਹਾਨੂੰ ਨੁਕਸਾਨ ਕੀ ਹੋਣਾ ਵਾ, ਕਿ ਆਪਾਂ ਉਹਦੇ ਬੇਸ ਤੇ ਅੱਗੇ ਚੱਲ ਜਾਂਦੇ ਹਾਂ। ਜੱਜ ਸਾਹਿਬ ਨੇ ਕਿਹਾ ਕਿ ਭਾਈ ਜੇ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਨਹੀਂ ਐਸਟੈਬਲਿਸ਼ ਕਰ ਪਾਏ, ਮੈਂ ਅਸਾਈਲਮ ਗ੍ਰਾਂਟ ਨਹੀਂ ਕਰਨਾ। ਸੋ ਸਿੱਧੀ ਡਾਇਰੈਕਟ ਗੱਲਬਾਤ ਸੀਗੀ ਕਿ ਇਹ ਫਰਾਡ ਆ, ਲੋਕੀ ਫਰਜ਼ੀ ਬਣਾ ਲੈਂਦੇ ਆ। ਮਲਟੀਪਲ ਟਾਈਮ ਜਿਹੜਾ ਸੀਗਾ ਕਿ ਉਹ ਜਿਹੜਾ ਬੰਦਾ ਸੀਗਾ ਉਹਦੇ ਕੇਸ ਦੇ ਵਿੱਚ, ਪਹਿਲੇ ਵਾਲੇ ਦੇ ਵਿੱਚ, ਉਹ ਬੰਦਾ ਜਿਹੜਾ ਸੀਗਾ ਉਹਨੂੰ ਪੂਰੀ ਫੁੱਲ ਨੌਲੇਜ ਸੀਗੀ। ਉਹਨੂੰ ਜਿਹੜਾ ਸਰਕਾਰੀ ਵਕੀਲ ਨੇ ਵੀ ਧੂਏ ਕੱਢੇ ਉਹਨੂੰ, ਜਦੋਂ ਜਿਹੜਾ ਉਹ ਸਵਾਲ ਪੁੱਛਿਆ ਕਿ ਬੰਦੀ ਸਿੰਘਾਂ ਦੀ ਰਿਹਾਈ, ਉਹਨੂੰ ਪੁੱਛਿਆ ਕਿ ਬੰਦੀ ਸਿੰਘ ਕਦੋਂ ਤੋਂ ਉਹ ਆ, ਅਗਲੇ ਨੂੰ ਸਾਰਾ ਪਤਾ ਸੀਗਾ ਕਿ ਇਸ ਗੱਲੋਂ ਹੈਗੇ ਆ, ਪੂਰੀ ਉਹਨੂੰ ਹਿਸਟਰੀ ਦੀ ਜਾਣਕਾਰੀ ਸੀਗੀ। ਓਕੇ। 1984 ਦਾ ਕੀ ਚੱਕਰ ਹੈਗਾ, ਡੇਟਾਂ ਕੀ ਆ, ਮਾਨ ਸਾਹਿਬ ਕਦੋਂ ਇਲੈਕਸ਼ਨ 'ਚ ਖੜੇ ਹੋਏ, ਕਦੋਂ ਜਿੱਤੇ। ਤੇ ਬੰਦੇ ਦਾ ਟਰੱਕ ਡਰਾਈਵਰੀ ਦਾ ਕੰਮ ਸੀਗਾ, ਰੈਕਡ ਉਹਦਾ ਪੂਰਾ ਕਲੀਨ ਸੀਗਾ। ਜਿਹੜਾ
ਉਹਦੇ ਕੇਸ ਦੇ ਵਿੱਚ ਜੱਜ ਉਹਨੂੰ ਪਹਿਲਾਂ ਪੁੱਛਿਆ, ਉਹਦੇ ਕੇਸ ਦੇ ਵਿੱਚ ਫ਼ੋਨ ਖਿਲਾਇਆ ਉਹਦਾ ਬੰਦੇ ਦਾ, ਕਿ ਅੱਛਾ, ਆਪਣਾ ਫ਼ੋਨ ਦਿਖਾ ਆਪਣਾ। ਐਵੀਡੈਂਸ ਦੇ ਤੌਰ ਤੇ ਵੇਖਿਆ ਉਹਨਾਂ ਨੇ, ਹੈਂ? ਐਵੀਡੈਂਸ ਦੇ ਤੌਰ ਤੇ ਦੇਖਿਆ, ਤੇ ਐਵੀਡੈਂਸ ਦੇ ਤੌਰ ਤੇ ਵੇਖ ਕੇ ਪੂਰਾ ਜਿਹੜਾ ਸੀਗਾ, ਉਹਦੇ ਲੱਕੀਲੀ ਫ਼ੋਨ ਤੇ ਸਾਰੀ ਜਿਹੜੀ ਐਕਟੀਵਿਟੀ ਸੀਗੀ, ਹੈ ਨਾ? ਓਕੇ। ਹੁਣ ਇਹ ਕਈ ਕੋਰਟਾਂ ਦੇ ਵਿੱਚ ਸੈਨ ਫਰਾਂਸਿਸਕੋ ਆ, ਸੈਕਰਾਮੈਂਟੋ ਆ, ਉਹ ਕਹਿੰਦਾ ਗਤੀਵਿਧੀ ਕੀ ਕੀਤੀ? ਬੰਦਾ ਕਹਿੰਦਾ ਮੈਂ ਪੋਸਟਾਂ ਸ਼ੇਅਰ ਕੀਤੀਆਂ, ਪਰ ਪੋਸਟਾਂ ਸ਼ੇਅਰ ਦੇ ਵਿੱਚ ਆਪਣੇ ਵਿਚਾਰ ਲਿਖੇ ਕਿ ਨਹੀਂ ਲਿਖੇ? ਵਿਚਾਰ ਦਾ ਮਤਲਬ ਹੁੰਦਾ ਜਿਹੜੀ ਉੱਤੇ ਹੈਡਲਾਈਨ ਹੁੰਦੀ ਹੈ। ਹੂੰ, ਕੱਲੀਆਂ ਪੋਸਟਾਂ ਸ਼ੇਅਰ ਨਾਲ ਕੀ ਹੁੰਦਾ? ਪੋਸਟਾਂ ਦਾ ਉੱਥੇ 1000 ਜਣਿਆਂ ਨੇ ਸ਼ੇਅਰ ਕੀਤੀਆਂ, ਉਹਦੇ ਕਰਕੇ ਤੁਹਾਨੂੰ ਥੋੜ੍ਹਾ ਨਾ ਕਿਸੇ ਨੇ ਨੁਕਸਾਨ ਕਰਨਾ। ਉਹਨਾਂ ਦਾ ਇਹ ਹੈ ਕਿ ਤੂੰ ਭਾਈ ਆਪਣੇ ਵਿਚਾਰ ਕੀ ਦਿੱਤੇ ਆ? ਤੇਰੇ ਆਪਣੇ ਵਿਚਾਰ ਕੀ ਹੈਗੇ ਆ? ਉਸ ਮੁੱਦੇ ਤੇ। ਆਪਣੇ ਵਿਚਾਰਾਂ ਦੀ ਮੰਗ ਤੇਰੀ ਕੀ ਹੈਗੀ ਆ? ਸੋ ਜਿਹੜੀਆਂ ਪੋਸਟਾਂ ਹੈਗੀਆਂ, ਤੇ ਉਹ ਜਿਹੜਾ ਪੋਸਟਾਂ ਦੇ ਵਿੱਚ ਤੁਹਾਡਾ ਕੰਟੈਂਟ ਜਿਹੜਾ ਕੀ ਆ? ਹੂੰ, ਕਿੰਨੇ ਤੁਹਾਡੇ ਫਾਲੋਅਰ ਆ? ਕਿਹੜੇ ਲੈਵਲ ਦੀ ਤੁਹਾਡੀ ਇੰਗੇਜਮੈਂਟ ਆ? ਜੇ ਤੁਸੀਂ ਸੋਸ਼ਲ ਮੀਡੀਆ ਦਾ ਜ਼ਿਕਰ ਕਰਦੇ ਹੋ, ਉਹਦੀ ਪੂਰੀ ਡਿਟੇਲ ਜਿਹੜੀ ਹੈਗੀ ਆ, ਉਹ ਜਾਂਚੀ ਜਾਂਦੀ ਹੈ ਕਿ ਕਿਹੜਾ ਬੰਦਾ ਕਿੰਨੇ ਲੈਵਲ ਤੇ ਹੈਗਾ ਵਾ। ਹੂੰ, ਹੂੰ, ਸੋ ਉਹ ਜਿਹੜਾ ਬੰਦੇ ਦਾ ਸੀਗਾ ਕੇਸ, ਤਾਂ ਕਰਕੇ ਹੋਇਆ ਕਿ ਜੱਜ ਸਾਹਿਬ ਇਸ ਗੱਲੋਂ ਕਨਵਿੰਸ ਸੀਗੇ ਕਿ ਇਹ ਬੰਦੇ ਦੀ ਜਿਹੜੀ ਪੋਲੀਟੀਕਲ ਐਕਟਿਵਿਜ਼ਮ ਬੜਾ ਤਕੜਾ ਵਾ, ਇਹਨੂੰ ਨੌਲੇਜ ਬੜੀ ਜ਼ਿਆਦਾ ਜਿਹੜੀ ਆਪਣੇ ਕੇਸ ਦੀ ਹੈਗੀ ਆ। ਹੂੰ, 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 ਬੰਦੇ ਨੂੰ ਆਪਣੇ ਕੇਸ ਦੀ ਨੌਲੇਜ ਜਿਹੜੀ ਬੜੀ ਜ਼ਿਆਦਾ ਹੈਗੀ ਆ। ਹੂੰ, ਉਸ ਗੱਲ ਕਰਕੇ ਉਹਨਾਂ ਨੇ ਬੰਦੇ ਦਾ ਕੇਸ ਗ੍ਰਾਂਟ ਕੀਤਾ। ਪੂਰੇ ਉਹਦੇ ਫੁੱਲ ਜਿਹੜਾ ਸੀਗਾ 4 ਘੰਟੇ ਉਹਦੇ ਧੂਏ ਨਿਕਲੇ, ਤੇ ਹੂੰ, ਬੰਦਾ ਇੱਕ ਸਟਰੋਂਗ ਵਿਟਨੈਸ ਸੀਗਾ। ਹੂੰ, ਆਪਣੀ ਮਿਹਨਤ ਨਾਲ ਬੰਦਾ ਜਿਹੜਾ ਬਚਿਆ। ਚਲੋ ਵਕੀਲ ਦਾ ਜੋ ਰੋਲ ਸੀਗਾ, ਟੈਕਨੀਕਲ ਪੱਖ-ਪੁੱਖ ਜੱਜ ਸਾਹਮਣੇ ਕਿੱਦਾਂ ਡਟਣਾ, ਪਰ 50% ਜਿਹੜਾ ਜ਼ੋਰ ਸੀਗਾ ਉਹ ਬੰਦੇ ਦਾ ਸੀਗਾ ਕਿ ਉਹਦੀ ਜਿਹੜੀ ਆਪਣਾ ਪੋਲੀਟੀਕਲ ਨੌਲੇਜ ਆ, ਪੜ੍ਹਿਆ ਉਹਦੀ ਸੀ। ਹੂੰ, ਉਹਦੀ ਪੋਲੀਟੀਕਲ ਨੌਲੇਜ ਕਿੰਨੀ ਹੈਗੀ ਆ। ਹੂੰ, ਤੇ ਸਾਰੀ ਗੱਲ ਉੱਥੇ ਆ ਜਾਂਦੀ ਕਿ ਭਾਈ ਬੰਦਾ ਹੈ ਕੌਣ ਆ? ਉਹ ਗਤੀਵਿਧੀਆਂ ਕਿੰਨੀਆਂ ਕੀਤੀਆਂ? ਕਿ ਉਹਨੇ ਸਿਰਫ਼ ਤਰੀਕ ਤੋਂ ਪਹਿਲਾਂ ਹੀ ਸ਼ੁਰੂ ਕੀਤੀਆਂ, ਕਿ ਜਦੋਂ ਦਾ ਅਮਰੀਕਾ ਆਇਆ? ਇਹ ਗੱਲ ਦਾ ਵੀ ਜ਼ਿਕਰ ਹੋਇਆ ਕਿ ਲਗਾਤਾਰ ਜਦੋਂ ਦਾ ਆਇਆ 5 ਸਾਲਾਂ ਦਾ, ਇਹ ਉਦੋਂ ਦਾ ਗਤੀਵਿਧੀਆਂ ਕਰ ਰਿਹਾ ਵਾ। ਠੀਕ ਹੈ, ਓਕੇ। ਹੂੰ, ਦੂਜਾ ਜਿਹੜਾ ਕੇਸ ਸੀਗਾ, ਉਹ ਬੰਦਾ ਜਿਹੜਾ ਸੀ, ਤੇ ਜੱਜ ਸਾਹਿਬ ਨੇ ਮੈਨੂੰ ਉਦਣ ਕਿਹਾ ਕਿ ਐਂਡ ਤੱਕ ਜਦੋਂ ਸਰਕਾਰੀ ਵਕੀਲ ਕਵੇ ਕਿ ਨਹੀਂ ਸਾਡੀ ਇਹ ਪ੍ਰੋਬਲਮ ਆ, ਤੇ ਜੱਜ ਸਾਹਿਬ ਨੇ ਨਾ ਮੈਨੂੰ ਕਿਹਾ ਕਿ ਅਗਲੀ ਵਾਰੀ ਜਦੋਂ ਸਾਡੇ ਕੋਰਟ ਆਊਂਗਾ ਨਾ, ਤੇ ਹਾਂ, ਕੰਟੈਂਪਰੇਰੀਅਸ ਐਵੀਡੈਂਸ ਚਾਹੀਦਾ। ਅੱਛਾ। ਸਾਨੂੰ ਮੈਂ ਕਿਹਾ ਅਗਲੇ ਜੱਜ ਸਾਹਿਬ ਆਪਣੇ ਤਾਂ ਕੱਲ ਹੀ 2 ਕੇਸ ਤੁਹਾਡੇ ਉਰੇ ਲੱਗੇ ਆ, ਤੇ ਉਹਦੇ ਵਿੱਚ ਤੇ ਜੱਜ ਸਾਹਿਬ ਵੀ ਹੱਸਣ ਲੱਗ ਪਏ। ਫਿਰ ਅਗਲਾ ਜੀ ਕੇਸ ਆਇਆ, ਜਿਹੜੇ ਅਗਲੇ 2 ਕੇਸ ਸੀਗੇ, ਹਾਂ, ਉਹ 'ਚੋਂ ਜਿਹੜਾ ਇੱਕ ਬਾਈ ਦਾ ਕੇਸ ਸੀਗਾ, ਉਹ ਸੀਗਾ ਕਿਸਾਨੀ ਅੰਦੋਲਨ ਵਾਲਾ, ਕਿ ਕਿਸਾਨੀ ਅੰਦੋਲਨ ਦੇ ਵਿੱਚ ਉਹਨੇ ਗਤੀਵਿਧੀਆਂ ਇੰਡੀਆ ਤੋਂ ਕੀਤੀਆਂ ਸੀ, 2020-21 ਦੇ ਟਾਈਮ 'ਚ ਸੀਗਾ। ਠੀਕ ਹੈ, ਫਾਰਮਰ ਪ੍ਰੋਟੈਸਟ ਵੇਲੇ। ਫਾਰਮਰ ਪ੍ਰੋਟੈਸਟ ਵਾਲਾ। ਹੁਣ ਜੱਜ ਸਾਹਿਬ ਏਦਾਂ ਹੀ ਸਟ੍ਰਿਕਟ ਸੀਗੇ, ਪਰ ਜੱਜ ਸਾਹਿਬ ਰੀਜ਼ਨੇਬਲ ਸੀਗੇ। ਉਹਦੇ ਕੋਲ ਉਹ ਵਾਲਾ ਐਵੀਡੈਂਸ ਵਗੈਰਾ ਸਾਰਾ ਸੀਗਾ। ਜੱਜ ਸਾਹਿਬ ਨੇ ਕਿਹਾ ਕਿ ਇਹ ਬੰਦਾ ਹੀ ਇਜ਼ ਅ ਰੀਅਲ ਡੀਲ। ਮਤਲਬ ਐਗਜ਼ੈਕਟ ਉਹਨਾਂ ਦੇ ਵਰਡਿੰਗ ਸੀਗੇ ਕਿ ਇਹ ਬੰਦਾ ਰੀਅਲ ਡੀਲ ਆ, ਇਹ ਜੋ ਕਹਿ ਰਿਹਾ ਵਾ ਇਹ ਕਰਕੇ ਆਇਆ ਉੱਥੇ, ਹੂੰ, ਇਹਨੇ ਹੂੰ, ਕੀਤਾ ਵਾ। ਉਹਨੂੰ ਭਾਜੀ ਉਹਦੇ ਰਿਲੇਟਡ ਕੋਈ ਸਵਾਲ ਨਹੀਂ ਪੁੱਛਿਆ। ਅੱਛਾ, ਬੰਦੇ ਨੂੰ ਉਹਦੇ ਰਿਲੇਟਡ ਕੋਈ ਵੀ ਸਵਾਲ ਨਹੀਂ ਪੁੱਛਿਆ। ਜੱਜ ਨੇ ਵੀ ਨਹੀਂ, ਸਰਕਾਰੀ ਵਕੀਲ ਨੇ ਵੀ, ਕਿਉਂਕਿ ਜਿਹੜਾ ਉਹਨੇ ਇੰਡੀਆ ਦੇ ਵਿੱਚ ਕੀਤਾ ਸੀਗਾ, ਉਹ ਸਾਹਮਣੇ ਸੀ। ਉਹਦੀ ਉਹਦੇ ਕੋਲ ਸਾਹਮਣੇ ਸੀਗੀਆਂ। ਹੂੰ, 4-5 ਮਹੀਨੇ ਉਹ ਧਰਨਿਆਂ ਤੇ ਬਹਿ ਕੇ ਆਇਆ ਸੀਗਾ। ਉਹਦੇ ਫੋਟੋਗ੍ਰਾਫ ਉਹਦੇ ਕੋਲ ਸੀਗੇ, ਪ੍ਰੂਫ ਸੀਗੇ, ਸੇਵਾ ਕਰਦੇ ਦਾ ਪ੍ਰੂਫ ਸੀਗਾ। ਹੂੰ, 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 ਪਾਰਟੀ ਦੇ ਲੀਡਰਾਂ ਨਾਲ ਉਹਦੀਆਂ ਫੋਟੋਆਂ ਸੀਗੀਆਂ, ਲੀਡਰਾਂ ਦੇ ਨਾਂ ਉਹਨੇ ਲਿਖੇ ਸੀਗੇ, ਡੇਟਾਂ ਉਹਨੂੰ ਯਾਦ ਆ। ਹੂੰ, 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 ਬੰਦੇ ਦੀ ਤਿਆਰੀ ਵੀ ਫੁੱਲ ਸੀ, ਜੇ ਲੋੜ ਪੈਂਦੀ ਬੰਦੇ ਦੀ ਲੋੜ ਹੀ ਨਹੀਂ ਪਈ। ਉਤੋਂ ਸਿਰਫ ਜਿਹੜਾ ਮੈਨਰ ਆਫ ਐਂਟਰੀ ਉਹਦਾ ਕਿੱਦਾਂ ਵਾ, ਉਹਦੇ ਉਹਦਾ ਤੇ। ਵੀ ਕੇਸ ਪਾਸ ਕਰਤਾ। ਉਹਨੇ ਜੱਜ ਨੇ ਕਿਹਾ ਕਿ ਹੀ ਇਜ਼ ਅ ਰੀਅਲ ਡੀਲ, ਕਿ ਇਹ ਠੀਕ। ਬੰਦਾ ਪੂਰਾ ਸਹੀ ਆ। ਹੂੰ, ਹੂੰ, ਸਾਰਾ ਉਹਦਾ ਐਵੀਡੈਂਸ ਐਡ ਹੋ ਜਾਂਦਾ। ਸੋ ਇਹੀ ਜੱਜ ਜਿਹਨੂੰ ਲੋਕੀ ਕਹਿੰਦੇ ਬੜੇ ਸਟ੍ਰਿਕਟ ਆ, ਰੀਜ਼ਨੇਬਲ ਜੱਜ ਆ। ਜਦੋਂ ਤੁਸੀਂ ਐਵੀਡੈਂਸ ਪ੍ਰੈਜ਼ੈਂਟ ਕੀਤਾ, ਜੱਜ ਸਾਹਿਬ ਨੇ ਕਿਹਾ ਕਿ ਇਹ ਤਾਂ ਹੋ ਗਿਆ, ਇਹਨੂੰ ਮੈਂ ਐਵੀਡੈਂਸ ਪ੍ਰੈਜ਼ੈਂਟ ਹੋਰ ਕੁਛ ਇਹਦੇ ਉੱਤੇ ਕਰਨ ਦੀ ਲੋੜ ਹੀ ਨਹੀਂ ਹੈਗੀ, ਹੈ ਨਾ? ਵੀ ਮੰਨ ਗਏ ਉਹ ਉਸ ਚੀਜ਼ ਨੂੰ। ਮੰਨ ਗਏ। ਹੂੰ, ਸੋ ਜਿਹੜਾ ਤੀਜਾ ਹੁਣ ਕੇਸ ਆਇਆ, ਉਹਦੇ ਵਿੱਚ ਸੇਮ ਜਿਹੜੇ ਸੀਗੇ ਇਸ਼ੂ ਸੀਗੇ, ਹੂੰ, ਇਹੀ ਵਾਲੇ। ਸੋ ਉਹ ਫੇਰ ਜਿਹੜਾ ਸੀਗਾ ਕੇਸ, ਜਿਹੜਾ ਸੀਗਾ ਲੌਂਗ ਡਰਾਨ ਆਊਟ ਸੀਗਾ। ਹੂੰ, ਪਰ ਹੂੰ, ਹੂੰ, ਜਿਹੜਾ ਬੰਦਾ ਸੀਗਾ ਉਹ ਐਜ਼ ਅ ਸਟੂਡੈਂਟ ਆਇਆ ਸੀਗਾ, ਹੂੰ, ਤੇ ਉਹਨੂੰ ਨੌਲੇਜ ਜਿਹੜੀ ਸੀਗੀ, ਜਾਣਕਾਰੀ ਬਹੁਤ ਸੀਗੀ। ਉਹਦੀ ਫੁੱਲ ਫੇਰ ਦੁਬਾਰਾ ਡਰਿਲ ਕੀਤਾ ਉਹਨੂੰ, ਸਾਰਾ ਸਵਾਲ ਜਵਾਬ ਕਿੱਦਾਂ, ਆਹ ਨਹੀਂ ਕਿਹਾ, ਉਹ ਨਹੀਂ ਕਿਹਾ, ਆਹ ਹੁਣ ਕਿਉਂ ਐਡ ਕੀਤਾ, ਆਹ ਇੱਥੇ ਗਲਤੀ ਕਿਉਂ ਆ, ਐਫੀਡੇਵਿਟ 'ਚ ਗਲਤੀ ਕਿਉਂ ਆ। ਸੋ ਉਹਦੇ ਵਿੱਚ ਜਿਹੜਾ ਸਾਰਾ ਜ਼ੋਰ ਉਹਦਾ ਸੀਗਾ ਕਿ ਜਦੋਂ ਬੰਦੇ ਦੀ ਕੋਈ ਚੀਜ਼ ਕੰਸਿਸਟੈਂਟ ਹੋ ਜਾਂਦੀ ਆ, ਹੂੰ, ਹੂੰ, ਬੰਦੇ ਨੂੰ ਐਕਸਪਲੇਨ ਕਰਨ ਦੀ ਉਹਦੇ ਵਿੱਚ ਹਿੰਮਤ ਹੈਗੀ, ਆਈਕਿਊ ਹੈਗਾ ਕਿ ਨਹੀਂ ਹੈਗਾ। ਬੰਦਾ ਆਪਣਾ ਜਿਹੜਾ ਡਟਿਆ ਰਿਹਾ। ਜੱਜ ਸਾਹਿਬ ਨੇ ਐਂਡ 'ਚ ਕਿਹਾ ਕਿ ਯਾਰ ਇਹ ਕਲੋਜ਼ ਕਾਲ ਆ, ਪਰ ਐਂਡ ਆਫ ਦਾ ਡੇ ਜੱਜ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਕੋਈ ਵੀ ਤਰੀਕਾ ਨਹੀਂ ਹੈਗਾ ਕਿ ਮੈਂ ਇਹ ਡਿਸਾਈਡ ਕਰ ਸਕਾਂ ਕਿ ਵਾਕਈ ਇੰਡੀਆ ਦੇ ਵਿੱਚ ਹਰੇਕ ਬੰਦੇ ਨਾਲ ਇਦਾਂ ਹੁੰਦਾ। ਮੈਨੂੰ ਇਹ ਓਕੇ। ਪਤਾ ਕਿ ਕਈ ਲੋਕਾਂ ਦੇ ਨਾਲ ਧੱਕਾ ਹੁੰਦਾ ਵਾ, ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਹਰੇਕ ਬੰਦਾ ਜਿਹੜਾ ਪੋਸਟਰ ਲਾਉਂਦਾ, ਛੋਟੇ-ਛੋਟੇ ਕੰਮ ਕਰਦਾ, ਕਿ ਹਰੇਕ ਬੰਦੇ ਨਾਲ ਉਸ ਲੈਵਲ ਦਾ ਧੱਕਾ ਹੁੰਦਾ। ਮੇਰੇ ਹੂੰ, ਕੋਲ ਕੋਈ ਮੈਥਡ ਨਹੀਂ ਹੈਗਾ। ਪਰ ਜਿਹੜਾ ਬੰਦਾ ਮੇਰੇ ਮੂਹਰੇ ਬੈਠਾ ਵਾ, ਮੈਂ ਤੋਂ ਸੈਟਿਸਫਾਈਡ ਹਾਂ।
ਮੈਂ ਤਾਂ ਸੈਟਿਸਫਾਈਡ ਇਸ ਕਰਕੇ ਹੈਗਾ ਕਿ ਇਹਦੀ ਜੋ ਵੀ ਇਹਨੇ ਬਿਆਨ ਦਿੱਤੇ, ਜੋ ਵੀ ਇਹਨੇ ਕਿਹਾ, ਇਹ ਕੰਸਿਸਟੈਂਟ ਸੀਗਾ। ਜਿਹੜੇ ਵੀ ਇਹਦੀ ਵਿਚਾਰਧਾਰਾ ਵਾ, ਇਹ ਪੂਰਾ ਕਾਇਮ ਆ ਉਹਦੇ ਉੱਤੇ। ਮੈਂ ਇਸ ਗੱਲ ਤੇ ਕਨਵਿੰਸ ਹਾਂ ਕਿ ਇਹਨੇ ਜਿਹੜੀਆਂ ਗਤੀਵਿਧੀਆਂ ਕੀਤੀਆਂ ਇੱਥੇ ਆ ਕੇ, ਇਹਨੇ ਪੂਰੇ 100% ਯੋਗਦਾਨ ਦਿੱਤਾ। ਇਹ ਨਹੀਂ ਕਿ ਤਰੀਕ ਤੋਂ ਪਹਿਲਾਂ, ਜਦੋਂ ਦਾ ਇਹ ਆਇਆ ਰੈਗੂਲਰ ਇਹਦੇ ਕੋਲ ਪ੍ਰੂਫ ਹੈਗੇ ਆ। ਰੈਗੂਲਰ ਇਹ ਗਤੀਵਿਧੀਆਂ ਜਿਹੜੀਆਂ ਕਰ ਰਿਹਾ, ਹਰੇਕ ਚੀਜ਼ ਇਹਦੀ ਚੈੱਕ ਕਰੋ, ਹਰੇਕ ਚੀਜ਼ ਇਹ ਰੈਗੂਲਰ ਕਰ ਰਿਹਾ। ਮੈਂ ਇਹ ਨਹੀਂ ਮੰਨ ਸਕਦਾ ਕਿ ਇੰਡੀਆ ਦੇ ਵਿੱਚ ਜਾ ਕੇ ਇੰਨਾ ਧੱਕਾ ਹੋਊਗਾ ਕਿ ਨਹੀਂ ਹੋਊਗਾ, ਪਰ ਮੰਨ ਲਓ ਜੇ 1% ਵੀ ਚਾਂਸ ਹੈਗਾ ਕਿ ਇੰਨਾ ਧੱਕਾ ਹੋਊਗਾ, ਤੇ ਹੂੰ, ਮੈਂ ਉਹ ਜੱਜ ਨਹੀਂ ਬਣਨਾ ਚਾਹੁੰਦਾ ਕਿ ਮੈਂ ਏਦਾਂ ਦੇ ਵਿਅਕਤੀ ਨੂੰ ਪਿੱਛੇ ਭੇਜਾਂ। ਵੀ ਉਹਨੂੰ ਖਤਰਾ ਪਰ ਹੋਊਗਾ ਇਹ ਜਾਨ ਦਾ। ਬੰਦੇ ਨੇ, ਇਹ ਜੱਜ ਦੀ ਵੱਡੀ ਗੱਲ ਕਿ ਇਹ ਬੰਦੇ ਨੇ ਇੰਨਾ ਸਾਨੂੰ ਦੱਸ ਦਿੱਤਾ ਹੈਗਾ ਕਿ ਮੈਂ ਇਹਦਾ ਕੇਸ ਪਾਸ ਕਰ ਸਕਦਾ, ਤੇ ਮੈਂ ਘਰ ਜਾ ਕੇ ਚੈਨ ਦੀ ਨੀਂਦ ਸੋ ਸਕਦਾ ਹੈਗਾ। ਹੂੰ। ਸੋ ਇਹ ਜਿਹੜੇ ਜੱਜ ਸਾਹਿਬ ਦੇ ਸੀਗੇ, ਮੈਨੂੰ ਵੀ ਪਹਿਲਾਂ ਸੀਗਾ ਸਟ੍ਰਿਕਟ ਜੱਜ ਆ, ਜੱਜ ਸਾਹਿਬ ਨੂੰ ਲੱਗਿਆ ਕਿ ਇਹ ਕੌਣ ਆ ਗਿਆ ਵਕੀਲ, ਹਨਾ। ਹੂੰ, ਹੂੰ, ਐਂਡ ਹੂੰ, ਆਫਟਰ ਦੇ ਜਦੋਂ ਫਿਰ ਮੁੱਕਿਆ, ਜੱਜ ਸਾਹਿਬ ਨੇ ਇਹੀ ਕਿਹਾ ਕਿ ਮਿਸਟਰ ਜੇ ਕਹਿੰਦਾ ਸੀ ਯੂ ਕਹਿੰਦਾ ਨੈਕਸਟ ਟਾਈਮ ਇਨ ਦਾ ਹੂੰ। ਕੋਰਟ। ਨਹੀਂ, ਸੋ ਤੇ ਇੱਥੇ ਆਈ ਥਿੰਕ ਜਿੱਦਾਂ ਹੁਣ ਤੁਸੀਂ ਅਟਾਰਨੀ ਟਰਕਿਆਨਾ ਜੀ ਇਹ ਸਾਰੀਆਂ ਚੀਜ਼ਾਂ ਦੱਸ ਰਹੇ ਆ, ਇਹ ਸਾਰੀਆਂ ਦੇ ਵਿੱਚ ਬੋਟਮ ਲਾਈਨ ਇਹ ਆ ਵੀ ਜਿਹੜੇ ਬੰਦੇ ਦੇ ਪੈਰ ਨਹੀਂ ਹੈਗੇ, ਜਿਹਨੂੰ ਆਪਣੇ ਕੇਸ ਬਾਰੇ ਤਰੀਕਾ ਨਹੀਂ ਪਤਾ, ਉਹਨੇ ਕੁਛ ਕੀਤਾ ਨਹੀਂ, ਉਹ ਤਾਂ ਡਰੂਗਾ। ਉਹ ਹਰ ਇੱਕ ਜੱਜ ਨੂੰ ਸਟ੍ਰਿਕਟ ਵੀ ਆਖੂਗਾ, ਉਹਦੀ ਰੇਟਿੰਗ ਤੇ ਵੀ ਸਵਾਲ ਚੱਕੂਗਾ। ਪਰ ਜਿਹਨੇ ਸਾਰਾ ਕੁਛ ਕੀਤਾ ਆ, ਉਹਨੂੰ ਫਿਰ ਉਹ ਮੈਟਰ ਨਹੀਂ ਕਰਦਾ। ਇਨਫੈਕਟ ਜਿੱਦਾਂ ਤੁਸੀਂ ਫੇਅਰ ਤੇ ਸਟ੍ਰਿਕਟ ਜੱਜ ਵੀ ਕਹਿ ਰਹੇ, ਪਰ ਤੁਸੀਂ ਕਹਿੰਦੇ ਵੀ ਫੇਅਰ ਆ। ਜੇ ਉਹ ਪ੍ਰੈਜ਼ੈਂਟ ਕਰਦੇ ਆ ਤੇ ਉਹਨੂੰ ਮੰਨਦੇ ਆ। ਇਹਦੇ ਵਿੱਚ ਭਾਜੀ ਇੱਕ ਹੋਰ ਗੱਲ ਸੀਗੀ, ਬੰਦੇ ਨੇ ਆਪਣੀ ਐਪਲੀਕੇਸ਼ਨ ਤੇ ਝੂਠ ਬੋਲਿਆ ਸੀਗਾ, ਜਿਹੜੀ ਸਟੂਡੈਂਟ ਵਾਲੀ ਸੀਗੀ। ਸਰਕਾਰੀ ਵਕੀਲ ਜਿਹੜਾ ਸੀਗਾ ਅੜ ਗਿਆ ਉਹੀ ਗੱਲ ਤੇ ਕਿ ਸਾਨੂੰ ਇਹਦੀ ਕ੍ਰੈਡੀਬਿਲਿਟੀ ਤੇ ਯਕੀਨ ਨਹੀਂ। ਜੱਜ ਸਾਹਿਬ ਸੀਗੇ, ਵਕੀਲ ਨੂੰ ਸਿੱਧਾ ਹੀ ਕਹਿੰਦੇ, ਸਰਕਾਰੀ ਵਕੀਲ ਨੂੰ, ਕਿ ਇਹ ਕਹਿੰਦੇ ਐਕਨਮੇਡ ਵਰਸਸ ਆਈਐਨਐਸ ਇੱਕ ਕੇਸ ਹੈਗਾ, ਉਹਦੇ ਵਿੱਚ ਆਹੀ ਫੈਕਟ ਪੈਟਰਨ ਸੀਗੇ। ਬੀਆਈਏ ਨੇ ਪਹਿਲਾਂ ਹੀ ਡਿਸਾਈਡ ਜਿੱਦਾਂ ਕਰਤਾ। ਠੀਕ ਹੋਰ ਹੈ। ਬਥੇਰੇ ਹੈਗੇ ਆ, ਕੌਰ ਵਰਸਸ ਗਾਰਲੈਂਡ, ਕਈ ਸਾਰੇ ਕੇਸ ਲਵਾ ਕੇ, ਜਿਹਦੇ ਵਿੱਚ ਇਹ ਹੈ ਕਿ ਜਾਣ ਬਚਾਉਣ ਲਈ ਜੇ ਕਿਸੇ ਬੰਦੇ ਨੇ ਝੂਠ ਬੋਲਿਆ, ਉਹਨੂੰ ਕੋਰਟ ਜਿਹੜਾ 9th ਸਰਕਟ ਦੇ ਵਿੱਚ ਉਹਨੂੰ ਕਾਊਂਟ ਨਹੀਂ ਕਰਦਾ, ਕ੍ਰੈਡੀਬਿਲਿਟੀ ਡਿਟਰਮੀਨੇਸ਼ਨ ਵੱਲ ਨਹੀਂ ਜਾ ਸਕਦੇ। ਓਕੇ। ਵਕੀਲ ਨੇ 2 ਵਾਰੀ ਕਿਹਾ, ਜੱਜ ਨੇ ਕਿਹਾ ਕਿ ਬਲੈਕ ਲੈਟਰ ਲਾਅ ਆ, ਕਹਿੰਦਾ ਬਲੈਕ ਲੈਟਰ ਲਾਅ ਦੇ ਉੱਤੇ ਕਹਿੰਦਾ ਨਾ ਤੂੰ ਆ ਨਾ ਮੈਂ ਆ। ਹੂੰ। ਬਲੈਕ ਲੈਟਰ ਲਾਅ ਦੇ ਕਹਿੰਦਾ, ਜੱਜ ਨੇ ਸਿੱਧੇ ਕਿਹਾ, ਕਹਿੰਦਾ ਮੈਨੂੰ ਕੋਈ ਡਰ ਨਹੀਂ ਹੈਗਾ ਕਿ ਮੇਰੀ ਅਪੀਲ ਦੇ ਵਿੱਚ ਮੇਰਾ ਡਿਸੀਜਨ ਰਿਵਰਸ ਹੋ ਜਾਵੇ। ਕਹਿੰਦਾ ਮੈਂ ਉਹ ਜੱਜਾਂ ਚੋਂ ਨਹੀਂ ਹੈਗਾ, ਕਹਿੰਦਾ ਮੈਨੂੰ ਮੇਰਾ ਰਿਵਰਸ ਹੁੰਦਾ ਹੋਵੇ, ਪਰ ਕਹਿੰਦਾ ਦਿਸ ਇਜ਼ ਕਹਿੰਦਾ ਬਲੈਕ ਲੈਟਰ ਲਾਅ, ਕਹਿੰਦਾ ਹੂੰ। ਇੱਥੇ ਨਹੀਂ ਤੁਸੀਂ ਆਰਗੂ ਕਰ ਸਕਦੇ। ਸੋ ਸਟ੍ਰਿਕਟ ਜੱਜ ਦਾ ਇਦਾਂ ਆ ਕਿ ਜਿਹੜਾ ਬਾਏ ਦ ਬੁੱਕ। ਬਾਏ ਦਾ ਬੁੱਕ ਚੱਲਣ ਵਾਲਾ ਵਾ। ਮੈਨੂੰ ਉਹ ਵਾਲੇ ਜੱਜ ਵਧੀਆ, ਬਾਏ ਦਾ ਬੁੱਕ ਚੱਲੋ, ਕਿਉਂਕਿ ਜੇ ਸਾਡਾ ਵੀ ਬਾਏ ਦਾ ਬੁੱਕ ਹੈਗਾ, ਫਿਰ ਇਦਾਂ ਕਿ ਉੱਤੇ ਅਪੀਲ ਤੇ ਆਪਾਂ ਸਾਂਭ ਸਕਦੇ ਹਾਂ। ਜੇ ਹੁਣ ਕੋਈ ਜੱਜ ਆ ਜਾਵੇ 80-90% ਵਾਲਾ, ਸਾਡੇ ਨਾਲ ਇੱਕ ਕੇਸ ਏਦਾਂ ਹੋਇਆ ਸੀਗਾ, ਹੂੰ। ਬੰਦੇ ਨੇ ਬਾਰਡਰ ਤੇ ਝੂਠ ਬੋਲਿਆ ਸੀਗਾ ਆ ਕੇ, ਹੂੰ। ਤੇ ਉਹਦਾ ਕੇਸ ਜੱਜ ਨੇ ਡਿਨਾਈ ਕਰਤਾ ਕਿ ਬਾਰਡਰ ਤੇ ਤਾਂ ਤੂੰ ਸਹੁੰ ਤੇ ਸੀਗਾ, ਤੂੰ ਕਿਉਂ ਝੂਠ ਬੋਲਿਆ, ਇੱਥੇ ਤਾਂ ਤੂੰ ਸੁਰੱਖਿਅਤ ਨਹੀਂ ਸੀਗਾ। ਉਹ ਕਹਿੰਦਾ ਮੇਰੇ ਏਜੰਟ ਨੇ ਕਿਹਾ। ਸਾਡਾ ਜਿਹੜਾ ਕੇਸ ਸੀਗਾ ਕਿ ਕੋਰਟ ਦੇ ਵਿੱਚ ਆ ਕੇ ਉਹਨੇ ਸਹੀ ਬੋਲਿਆ, ਉਹ ਹੂੰ। ਬੰਦਾ, ਜੱਜ ਕਹਿੰਦੇ ਕਿ ਨਹੀਂ ਇਹਨੇ ਝੂਠ ਬੋਲਿਆ, ਮੈਨੂੰ ਯਕੀਨ ਨਹੀਂ ਹੈਗਾ। ਸਾਡੀ ਠੀਕ ਹੈ। ਆਰਗੂਮੈਂਟ ਇਹ ਸੀਗੀ ਕਿ ਡਾਕਟ੍ਰਿਨ ਆਫ ਰਿਟਰੈਕਸ਼ਨ, ਠੀਕ ਹੈ, ਇਹਨੇ ਝੂਠ ਬੋਲਿਆ, ਪਰ ਕੋਰਟ ਤੇ ਆਉਣ ਤੋਂ ਪਹਿਲਾਂ ਇਹਨੇ ਆਪਣਾ ਝੂਠ ਜਿਹੜਾ ਵਿਡਰਾਅ ਕਰ ਲਿਆ, ਉਹਦਾ ਤੁਸੀਂ ਸਾਨੂੰ ਕੀ ਬੈਨੀਫਿਟ ਦੇ ਰਹੇ ਆ। ਜੱਜ ਕਹਿੰਦੀ ਕੋਈ ਨਹੀਂ, ਹਨਾ। ਸੋ ਉਹ ਹੂੰ। ਜਿਹੜਾ ਜੱਜ ਸੀਗਾ, ਉਹ ਜੱਜ ਦੀ ਰੇਟਿੰਗ ਬੜੀ ਵਧੀਆ ਸੀਗੀ, ਹੁਣ ਰਿਟਾਇਰ ਹੋ ਗਈ, ਨਾਮ ਨਹੀਂ ਮੈਂ ਲਊਂਗਾ, ਪਰ ਮੈਂ ਉੱਤੇ ਹੈਰਾਨ ਸੀਗਾ ਕਿ ਮੈਂ ਕਿਹਾ ਯਾਰ ਲੀਗਲ ਆਰਗੂਮੈਂਟ ਦਾ ਫੈਸਲਾ ਨਹੀਂ ਉਹਨੇ ਲਿਆ। ਫਿਰ ਕਈ ਵਾਰੀ ਇਦਾਂ ਕਿ 90% ਰੇਟਿੰਗ ਵਾਲਾ ਜਿਹੜਾ, ਫਿਰ ਜਿਹੜੇ 10% ਕਈ ਵਾਰੀ ਕੇਸ ਡਿਨਾਈ ਕਰਦਾ ਨਾ, ਉਹ ਵਾਲੇ ਕਈ ਵਾਰੀ 10% ਕੇਸ ਜਿਹੜੇ ਹੁੰਦੇ ਆ, ਉਹ ਸਟ੍ਰਿਕਟ ਵਾਲਾ ਜੱਜ ਅਪਰੂਵ ਵੀ ਕਰ ਸਕਦਾ ਵਾ, ਕਿਉਂਕਿ ਜਿਹੜਾ ਸਟ੍ਰਿਕਟ ਵਾਲਾ ਜੱਜ ਆ, ਉਹ ਕਹਿੰਦਾ ਮੈਨੂੰ ਪਰਵਾਹ ਨਹੀਂ ਕਿਸੇ ਦੀ, ਮੈਂ ਲਾਅ ਦੇ ਹਿਸਾਬ ਨਾਲ ਚੱਲਣਾ। ਸੋ ਜਿਹੜੇ ਇਦਾਂ ਦੇ ਜੱਜ ਆ 40-45 ਰੇਟਿੰਗ ਵਾਲੇ, 50 ਰੇਟਿੰਗ ਵਾਲੇ, ਇਹਨਾਂ ਕੋਲ ਭੱਜਣ ਦੀ ਲੋੜ ਨਹੀਂ ਹੈਗੀ। ਇਹਨਾਂ ਨੇ ਆਪਣੀ ਜਿਹੜੀ ਜੌਬ ਇਹ ਕਰ ਰਹੇ ਆ, ਸੋ ਇਹ ਸਹੀ ਜੱਜਾਂ ਦੇ ਵਿੱਚ ਆਉਂਦੇ ਆ। ਸੋ ਉਹਨਾਂ ਦੇ ਨਾਲ ਸਾਨੂੰ ਕਦੀ ਕੋਈ ਪ੍ਰੋਬਲਮ ਹੋਈ ਨਹੀਂ। ਹੂੰ। ਸੋ ਇਹ ਇੱਕ ਹਊਆ, ਇੱਕ ਉਹ ਸਾਰੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ ਜੱਜ ਦੇ ਬਾਬਤ। ਸੋ ਹੁਣ ਇਹ ਤਾਂ ਆਪਾਂ ਇੱਕ ਐਵੀਡੈਂਸ ਬੇਸਡ ਗੱਲ ਕੀਤੀ ਵੀ ਜੱਜ ਇਹ ਸਾਰੀਆਂ ਚੀਜ਼ਾਂ ਉਹ ਦੇਖ ਰਹੇ ਆ ਵੀ ਜੱਜ ਸਾਹਿਬਾਨ ਨੇ ਦੇਖਿਆ, ਉਹਨਾਂ ਨੇ ਆਹ ਚੀਜ਼ਾਂ ਦੀ ਮੰਗ ਕੀਤੀ, ਜਿਹਦੇ ਹੈਗਾ ਰੀਅਲ ਡੀਲ, ਉਹਨਾਂ ਦੇ ਆਪਣੇ ਇਦਾਂ ਦੇ ਕਮੈਂਟ ਆ। ਇਸ ਤੋਂ ਇਲਾਵਾ ਜਿਹੜੇ ਕੋਰਟ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੇ ਜੱਜ ਆ, ਉਹ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ, ਹੋਰ ਉਹ ਕਿੱਦਾਂ ਧਿਆਨ ਦਿੰਦੇ ਆ ਵੀ ਜਿਹੜਾ ਅਸਾਈਲਮ ਦੀ ਮੰਗ ਕਰ ਰਿਹਾ, ਜਿਹਦਾ ਕੇਸ ਚੱਲ ਰਿਹਾ, ਉਹਦੇ ਤੇ ਹੋਰ ਕਿਸ ਐਂਗਲ ਤੋਂ ਉਹ ਦੇਖਦੇ ਉਹਨੂੰ? ਜਿਹੜੇ ਤਿੰਨੋਂ ਬੰਦੇ ਸੀਗੇ ਨਾ, ਸਭ ਤੋਂ ਪਹਿਲਾਂ ਆਪਾਂ ਹੁਣ ਜਿੱਦਾਂ ਇੱਕ ਵਾਰੀ ਬੰਦੇ ਨੂੰ ਕਿਹਾ ਕਿ ਤੂੰ ਜੱਜ ਦੇ ਵੱਲ ਦੇਖਣਾ, ਸਪੈਸ਼ਲੀ ਜਿਹੜਾ ਲਾਸਟ ਵਾਲਾ ਬੰਦਾ ਸੀਗਾ, ਸਟੂਡੈਂਟ ਸੀਗਾ, ਡਿਫਿਕਲਟ ਕੇਸ ਸੀਗਾ, ਪਰ ਉਹਨੇ, ਮੈਂ ਦੇਖਿਆ ਜੱਜ ਨੇ ਉਹਦੇ ਵੱਲ ਘੂਰੀ ਪਾਈ ਆ ਪੂਰੀ। ਉਹਨੇ ਜੱਜ ਦੇ ਨਾਲ ਪੂਰਾ ਕੰਟੈਕਟ, ਮਤਲਬ ਉਹ ਅੱਖਾਂ 'ਚ ਅੱਖਾਂ ਪਾ ਕੇ ਜੱਜ ਸਾਹਿਬ ਦੇ ਗੱਲ ਕਰ ਰਿਹਾ ਸੀਗਾ। ਪੂਰਾ ਕੌਨਫੀਡੈਂਸ ਨਾਲ ਬੈਠਾ ਸੀਗਾ ਮਾਈਕ ਦੇ ਮੂਹਰੇ, ਪੂਰਾ ਜੈਂਟਲਮੈਨ ਬਣ ਕੇ, ਸੂਟ ਬੂਟ ਉਹਨੇ ਪਾਇਆ, ਹੂੰ। ਕੋਈ ਉਹਦੇ ਹੱਥ ਦੀ ਮੂਵਮੈਂਟ ਨਹੀਂ, ਕੋਈ ਉਹ ਆਪਣੀ ਦਾੜੀ ਨਹੀਂ ਖੁਰਕਦਾ ਪਿਆ।
ਸਿੱਧੇ ਬੈਠਾ ਉਹ ਜੈਂਟਲਮੈਨ ਵਾਂਗੂ ਕਿ ਤੇਰਾ ਅੱਜ ਸਭ ਤੋਂ ਭਾਈ ਇੰਪੋਰਟੈਂਟ ਦਿਨ ਹੈਗਾ, ਇਹ ਤੇਰੇ ਵਿਆਹ ਨਾਲੋਂ ਵੀ ਇੰਪੋਰਟੈਂਟ ਦਿਨ ਆ, ਅੱਜ ਤੂੰ ਬੈਠਾ, ਅੱਜ ਤੇਰੀ ਜ਼ਿੰਦਗੀ ਦਾ ਫੈਸਲਾ ਹੋਣਾ ਵਾ। ਉਹਨੇ ਜਦੋਂ ਕਿਹਾ ਜੱਜ ਦੇ ਨਾਲ ਉਹਨੇ ਪੂਰਾ ਆਪਣਾ ਆਈ ਫੇਸ ਟੂ ਕਾਂਟੈਕਟ। ਫੇਸ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਿਹੜੀ ਗੱਲ ਜਿਹੜੀ ਉਹ ਕੀਤੀ ਆ। ਸੋ ਸਭ ਤੋਂ ਪਹਿਲਾਂ ਏਦਾਂ ਵਾ, ਜਿਹੜੀ ਤੁਹਾਡਾ ਡਿਮੀਨਰ ਕਿ ਭਾਈ ਤੁਸੀਂ ਕਹਿ ਰਹੇ ਆ ਮੈਂ ਬੰਦੇ ਨਾਲ ਜੋੜਿਆ, ਏਦਾਂ ਜੋੜਿਆ ਵਾ, ਤੁਹਾਡਾ ਮੈਂ ਸਪੀਚਾਂ ਦਿੱਤੀਆਂ, ਮੈਂ ਇਹ ਦਿੱਤਾ, ਤੁਸੀਂ ਜੱਜ ਨੂੰ ਨਹੀਂ ਦੇਖ ਕੇ ਤੁਹਾਨੂੰ ਪਤਾ ਲੱਗਣਾ ਕਿ ਇਹ ਬੰਦਾ ਵਾਕਈ ਲੀਡਰਸ਼ਿਪ ਇਹਦੇ 'ਚ ਪੋਟੈਂਸ਼ੀਅਲ ਹੈਗਾ ਕਿ ਨਹੀਂ ਹੈਗਾ, ਹਨਾ? ਠੀਕ ਹੈ। ਹੂੰ। ਤੇ ਦੈਟਸ ਦੈਟ। ਮਤਲਬ ਸਭ ਤੋਂ ਵੱਡੀ ਚੀਜ਼ ਡਿਮੀਨਰ ਹੈਗਾ ਕਿ ਭਾਈ ਜੱਜ ਨੇ ਤੁਹਾਨੂੰ ਪਰਖਣਾ ਜੋ ਤੁਸੀਂ ਬੋਲ ਰਹੇ ਹੋ ਉਹਦੇ ਉੱਤੇ। ਉਹ ਚੀਜ਼ ਨੂੰ ਪਹਿਲ ਆਪਣੀ ਕਰ ਲਓ। ਤੁਹਾਡੇ ਕੋਲ 3-4 ਸਾਲ ਜਿੰਨਾ ਵੀ ਟਾਈਮ ਆ, ਤੁਹਾਨੂੰ ਹੁਣ ਜਿਹੜਾ ਇਹ ਰੇਡੀਓ ਆ, ਇਹ ਰੇਡੀਓ ਰਾਹੀਂ ਇਨਫੋਰਮੇਸ਼ਨ ਇਹ ਜਾ ਰਹੀ ਆ। ਹੂੰ। ਸਟ੍ਰੀਮ ਆਪਣੀ ਨਾਲ ਚੱਲ ਰਹੀ ਆ, ਨੈਗੇਟਿਵ ਪੋਜ਼ਿਟਿਵ ਕਮੈਂਟ ਤੁਰੇ ਰਹਿੰਦੇ ਨਾਲ ਭਾਈ। ਫਾਇਦਾ ਚੱਕ ਲਓ ਜਿਹਨੂੰ ਫਾਇਦਾ ਹੁੰਦਾ, ਜਿਹਨੂੰ ਨਹੀਂ ਹੁੰਦਾ ਤੁਹਾਨੂੰ ਮੈਂ ਫੋਰਸ ਤਾਂ ਕੀਤਾ ਨਹੀਂ ਆਪਣਾ ਫੋਨ ਔਨ ਕਰੋ, ਹਨਾ? ਟਿਕਟੋਕ ਤੇ ਆਓ, ਲਾਈਕ ਡਿਸਕਨੈਕਟ ਕਰੋ ਆਪਣਾ, ਜਾ ਕੇ ਜਿੱਥੇ ਤੁਹਾਨੂੰ ਫਾਇਦਾ ਮਿਲਦਾ ਕਰੋ। ਇਹ ਇਨਫੋਰਮੇਸ਼ਨਲ ਉਹ ਆ, ਜਿਹਨੂੰ ਫਾਇਦਾ ਹੋ ਰਿਹਾ ਲੈ ਲਓ, ਨਹੀਂ ਫਾਇਦਾ ਹੋ ਰਿਹਾ ਸਲਾਮ ਆ ਤੁਹਾਨੂੰ ਸਾਰਿਆਂ ਨੂੰ, ਹਨਾ? ਸੋ ਆਹ ਚੀਜ਼ ਜਿਹੜੀ ਸੀਗੀ ਡਿਮੀਨਰ, ਬੰਦੇ ਦਾ ਡਿਮੀਨਰ ਕੀ ਆ, ਜੱਜ ਸਾਹਿਬ ਮੁਰੇ ਕਿੱਦਾਂ ਬਹਿਣਾ, ਕਿਹੜੇ ਕੱਪੜੇ ਪਾਣੇ। ਭਾਈ ਜੇ ਟਾਈ ਲਾ ਕੇ ਜਾਣਾ, ਆਪਣਾ ਬਟਨ ਖੁੱਲਾ, ਟਾਈ ਥੱਲੇ ਆ, ਹਨਾ? ਹੁਣ ਉਹਨੂੰ ਬੰਦ ਕਰੋ, ਉੱਤੇ ਇੱਕ ਬਟਨ ਲੱਗਾ, ਉਹਨੂੰ ਟਾਈ ਨੂੰ ਪੂਰਾ ਨਾਈਸ ਟਾਈਡੀ ਉੱਤੇ ਜੈਂਟਲਮੈਨ ਬਣ ਕੇ ਜਾਓ ਪੂਰਾ, ਹਨਾ? ਕੋਟ ਪੈਂਟ ਪਾਇਆ, ਉਹਦੇ ਨਾਲ ਫਾਰਮਲ ਸ਼ੂਜ਼ ਪਾਓ, ਇਨਵੈਸਟ ਕਰੋ ਆਪਣੀ ਡਰੈਸ ਦੇ ਵਿੱਚ। ਇਹ ਨਹੀਂ ਕਿ ਕੋਟ ਪੈਂਟ ਦੇ ਨਾਲ ਸਪੋਰਟ ਸ਼ੂਜ਼ ਪਾਏ ਆ। ਕਈ ਵਾਰੀ ਹੁਣ ਬੰਦੇ ਨੇ ਟੈਟੂ ਟੂਟੂ ਲੱਗੇ ਆ, ਜੱਜ ਨੂੰ ਹੁਣ ਯੂ ਡੋਂਟ ਨੋ ਕਿ ਜੱਜ ਨੂੰ ਪਸੰਦ ਆ ਕਿ ਨਹੀਂ ਪਸੰਦ ਆ, ਹਨਾ? ਮਤਲਬ ਬਾਹਰ ਤੁਸੀਂ ਜੋ ਮਰਜ਼ੀ ਕਰੋ, ਪਰ ਜਿਹੜਾ ਕੋਰਟ ਰੂਮ ਆ, ਬੀ ਜੈਂਟਲਮੈਨ। ਜਿਹੜੇ ਕੋਟ ਕੂਟ ਤੁਸੀਂ ਰੰਗ ਪਾਉਂਦੇ ਆ, ਇਹ ਨਹੀਂ ਕਿ ਭੜਕੀਲੇ ਨੀਲੇ ਲਾਲ ਪੀਲੇ, ਹਨਾ? ਗੁਲਾਬੀ ਰੰਗ ਦੀਆਂ ਟਾਈਆਂ ਲਾਈਆਂ, ਏਦਾਂ ਨਹੀਂ ਭਾਈ। ਕੋਰਟ ਹੁਣ ਵਕੀਲ ਗੁਲਾਬੀ ਰੰਗ ਦਾ ਉੱਥੇ ਸੂਟ ਪਾ ਕੇ ਜਾਂਦਾ, ਉੱਥੇ ਕੰਜ਼ਰਵੇਟਿਵ ਜਿਹੜੇ ਰੰਗ ਉਹ ਚੱਲਦੇ ਆ। ਸੀਰੀਅਸ ਜਿਹੜੀ ਨੇਚਰ ਆਫ ਪ੍ਰੋਸੀਡਿੰਗ ਹੈਗੀ ਆ, ਉਹ ਕੋਈ ਭੰਗੜੇ ਪਾਉਣ ਵਾਲੀ ਪ੍ਰੋਸੀਡਿੰਗ ਨਹੀਂ। ਉਹਦੇ ਵਿੱਚ ਤੁਸੀਂ ਆਪਣਾ ਪਹਿਲੂ ਰੱਖ ਰਹੇ ਕਿ ਭਾਈ ਮੇਰੇ ਨਾਲ ਕੀ ਧੱਕਾ ਹੋਇਆ, ਮੇਰੇ ਜ਼ਿੰਦਗੀ ਦੇ ਦਰਦਨਾਕ ਚੈਪਟਰ ਜਿਹੜੇ ਕੀ ਆ, ਹਨਾ? ਫਰਿਆਦੀ ਆ ਤੁਸੀਂ ਉੱਥੇ ਜਾ ਕੇ, ਫਰਿਆਦੀ ਆ ਤੁਸੀਂ ਉੱਥੇ। ਤੇ ਜਿਹੜਾ ਆਪਣਾ ਕੋਰਟ ਦੇ ਵਿੱਚ ਜਦੋਂ ਤੁਸੀਂ ਇੱਕ ਇਮੋਸ਼ਨ, ਇੱਕ ਜਿਹੜੀ ਬੰਦੇ ਦੀ ਕਿ ਇਹ ਕਿਹੜੀ ਇੰਟੈਂਸਿਟੀ ਨਾਲ ਦੱਸ ਰਿਹਾ, ਉਹ ਚੀਜ਼ ਨੋਟ ਕੀਤੀ ਜਾਂਦੀ ਆ। ਕਈ ਵਾਰੀ ਜੱਜ ਆਪਣੇ ਫੈਸਲੇ 'ਚ ਸਾਡੇ ਕੋਲ ਅਪੀਲਾਂ ਵਾਲੇ ਆਉਂਦੇ, ਉਹਨੇ ਕਿਹਾ ਕਿ ਜਦੋਂ ਇਹਦਾ ਨਾਰਮਲ ਕੇਸ ਹੋਇਆ, ਨਾਰਮਲ ਚੱਲਦੇ ਸੀ, ਉੱਤੇ ਵੀ ਇਹਦੀ ਸੇਮ ਟੋਨ ਸੀਗੀ, ਤੇ ਜਿਹੜਾ ਇਹਦਾ ਜਦੋਂ ਇਹਨੇ ਕਿਹਾ ਕਿ ਮੇਰੇ ਫਾਦਰ ਦੀ ਡੈਥ ਹੋਈ ਆ ਜਾਂ ਮਰਡਰ ਹੋਇਆ ਵਾ, ਉੱਤੇ ਵੀ ਇਹਦੀ ਸੇਮ ਟੋਨ ਸੀਗੀ। ਇਹ ਕਿੱਦਾਂ ਹੋ ਸਕਦਾ ਹੈਗਾ? ਇਮੋਸ਼ਨਲ ਨਹੀਂ ਹੈ ਇਹ ਬੰਦਾ, ਇਮੋਸ਼ਨਲ ਹੀ ਹੈਗਾ। ਇਹ ਨਹੀਂ ਕਿ ਹੁਣ ਤੁਸੀਂ ਨਕਲੀ ਇਮੋਸ਼ਨਲ ਨਹੀਂ ਕਿਸੇ ਨੇ ਹੋਣਾ, ਪਰ ਏਦਾਂ ਕਿ ਜਿਹੜੀ ਤੁਹਾਡੀ ਡਿਮੀਨਰ ਹੈਗਾ, ਡਿਮੀਨਰ ਦੇ ਵਿੱਚ ਤੁਹਾਡਾ ਪਹਿਰਾਵਾ, ਤੁਹਾਡਾ ਬੋਲਣ ਦਾ, ਤੁਹਾਡੀ ਹਾਜ਼ਰ ਜਵਾਬੀ, ਕਿ ਇਹ ਬੰਦਾ ਨਾਲ ਹੀ ਜਵਾਬ ਦੇ ਸਕਦਾ, ਕਿ ਇਹ ਸੋਚਣ ਲੱਗ ਪੈਂਦਾ, ਬਣਾਉਣ ਲੱਗ ਪੈਂਦਾ ਉੱਥੇ ਚੀਜ਼ਾਂ, ਹਨਾ? ਹਰੇਕ ਚੀਜ਼ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ। ਬਾਕੀ ਏਦਾਂ ਕਿ ਭਾਵੇਂ ਮੇਰਾ ਖੁਦ ਦਾ ਕਲਾਇੰਟ ਆ, ਭਾਵੇਂ ਕਿਤੋਂ ਦੀ ਉਹ ਆਇਆ ਵਾ, ਆਖਰੀ ਵੇਲੇ ਆ ਕੇ ਕਿਸੇ ਨੇ ਸਾਨੂੰ ਕਿਹਾ ਵੀ ਆਹ ਫੜੋ ਜੀ ਮੇਰਾ ਕੇਸ, ਭਾਈ ਉਹਦੇ ਵਿੱਚ ਵਕੀਲ ਇੱਕ ਲੈਵਲ ਤੱਕ ਹੀ ਚੀਜ਼ ਜਿਹੜੀ ਕਰ ਸਕਦਾ। ਹੁਣ ਜਿਹੜਾ ਬੰਦਾ ਇੱਥੇ ਸੁਣ ਰਿਹਾ ਵਾ, ਭਾਵੇਂ ਉਹਦਾ ਸਾਡੇ ਕੋਲ ਕੇਸ ਆ, ਭਾਵੇਂ ਉਹਦਾ ਕਿਸੇ ਹੋਰ ਕੋਲ ਕੇਸ ਆ, ਸਾਨੂੰ ਕਿੰਨੀ ਵਾਰੀ ਕਾਲ ਕਰ ਕਿ ਭਾਜੀ ਤੁਹਾਡਾ ਰੇਡੀਓ ਸੁਣਿਆ, ਧੰਨਵਾਦ, ਮੇਰੇ ਵਕੀਲ ਕੋ ਮੇਰਾ ਕੇਸ ਜਿਹੜਾ ਪਾਸ ਹੋ ਗਿਆ, ਇਨਫੋਰਮੇਸ਼ਨ ਮਿਲੀ, ਹੈਲਪ ਬਹੁਤ ਹੋਈ। ਸਿੰਪਲ ਐਜ਼ ਦੈਟ ਹੈ ਕਿ ਐਂਡ ਆਫ ਦਾ ਡੇ ਇਦਾਂ ਹੈ ਕਿ ਡਜ਼ ਨਾਟ ਮੈਟਰ ਤੁਸੀਂ ਇਨਫੋਰਮੇਸ਼ਨ ਕਿੱਥੋਂ ਕਲੈਕਟ ਕਰਦੇ ਆ, ਇੰਟਰਨੈਟ ਤੋਂ ਪੜ੍ਹਦੇ ਆ, ਮੇਰੀ ਟਿਕਟੋਕ ਦੇਖਦੇ ਆ, ਕਿਸੇ ਹੋਰ ਦੀ ਟਿਕਟੋਕ ਦੇਖਦੇ ਆ, ਕੀ ਕਰਦੇ ਆ, ਰੇਡੀਓ ਸੁਣਦੇ ਆ, ਆਪ ਆਰਟੀਕਲ ਪੜ੍ਹਦੇ ਆ। ਐਂਡ ਆਫ ਦਾ ਡੇ ਜੱਜ ਨੂੰ ਇਹਨਾਂ ਕੋਈ ਮਤਲਬ ਨਹੀਂ, ਉਹਨੇ ਆਹੀ ਜਿਹੜੀਆਂ ਚੀਜ਼ਾਂ ਦੇਖਣੀਆਂ, ਇਹਦਾ ਡਿਮੀਨਰ ਕਿੰਨਾ, ਇਹਦੀ ਨੌਲੇਜ ਕਿੰਨੀ ਆ, ਇਹ ਕੰਸਿਸਟੈਂਟ ਹੈਗਾ ਕਿ ਨਹੀਂ ਹੈਗਾ। ਜੀ ਸੋ ਇਹਦਾ ਮਤਲਬ ਆ ਵੀ ਓਬਵੀਅਸ ਜੀ ਗੱਲ ਆ ਵੀ ਇਦਾਂ ਡਰਨ ਦੀ ਲੋੜ ਨਹੀਂ। ਹਊਆ ਕਈ ਤਰੀਕੇ ਦਾ ਕਈ ਕੋਰਟਸ ਦੇ ਬਾਬਤ ਬਣਾਇਆ ਜਾਂਦਾ ਆ, ਪਰ ਜੇ ਤੁਹਾਡੇ ਪੈਰ ਪੱਕੇ ਨੇ, ਤੁਸੀਂ ਬੇਸਿਕਲੀ ਆਪਣੇ ਕੇਸ ਦੇ ਬਾਰੇ ਸਾਰੀਆਂ ਚੀਜ਼ਾਂ ਜਾਣਦੇ ਆ, ਤੁਹਾਡੇ ਕੋਲ ਉਹ ਐਵੀਡੈਂਸ ਉਸ ਹਿਸਾਬ ਦੇ ਨਾਲ ਆ, ਗੱਲਾਂ ਦਾ ਕੜਾਹ ਨਹੀਂ, ਮਤਲਬ ਵੀ ਉਹ ਚੀਜ਼ਾਂ ਤੁਸੀਂ ਪੇਸ਼ ਕਰ ਸਕਦੇ ਆ, ਉਹ ਸਾਰੀਆਂ ਚੀਜ਼ਾਂ, ਤਾਂ ਤੁਹਾਨੂੰ ਉਹਦੇ ਨਾਲ ਫਿਰ ਇੰਨਾ ਫਰਕ ਨਹੀਂ ਪੈਂਦਾ। ਮੋਸਟਲੀ ਜਿਹੜੇ ਜੱਜਿਸ ਆ ਫਿਰ ਫੇਅਰ ਟਰਾਇਲ ਜਿਹਨੂੰ ਆਪਾਂ ਆਖਦੇ ਹਾਂ ਵੀ ਉਹ ਤੁਹਾਨੂੰ ਮਿਲਦਾ ਆ ਉੱਥੇ। ਹਾਂਜੀ, ਹੁਣ ਭਾਜੀ ਕਿੰਨੀ ਵਾਰੀ ਕਹਿ ਕੇ ਆਪਾਂ ਕਹਾਣੀ ਘੂਣੀ ਨਹੀਂ ਬਣਾਉਣੀ ਕੋਈ, ਹਨਾ? ਤੇ ਸਟਾਫ ਨਾਲ ਬੈਂਸੋ ਬੈਂਸੀ ਹੋਈ ਫਿਰਦੇ ਪਹਿਲਾਂ ਹੀ ਥੱਲੇ ਕਿ ਨਹੀਂ ਮੇਰੀ ਕਹਾਣੀ ਤੇ ਸੋਨੇ ਕਹਿਣਾ ਨਹੀਂ, ਇਹਦੀ ਜੇ ਨਾਲ ਗੱਲ ਕਰਾ ਦੋ। ਉਹਨੇ ਨੋਟ ਵੀ ਵਿੱਚ ਪਾਇਆ ਕਿ ਇਹ ਬੰਦਾ ਕਹਿੰਦਾ ਕਿ ਮੈਨੂੰ ਦੱਸੋ, ਕੋਈ ਸਲਾਹ ਮਸ਼ਵਰਾ ਦਿਓ। ਜਦੋਂ ਮੇਰੇ ਕੋਲ ਆਉਣਾ ਉਦੋਂ ਹੀ ਮੈਂ ਕਿਹਾ ਯਾਰ ਆਪਣਾ ਜੇ ਤੇਰਾ ਜੈਨੂਨ ਹੈਗਾ ਤਾਂ ਤੇਰੀ ਗੱਲ ਆਪਾਂ ਸੁਣ ਕੇ ਤੇਰਾ ਕੇਸ ਬਣਾ ਸਕਦੇ ਹਾਂ, ਜੇ ਨਹੀਂ ਹੈਗਾ ਤਾਂ ਨਹੀਂ ਕਰ ਸਕਦੇ, ਹਨਾ? ਹੁਣ ਜਨਤਾ ਦਾ ਆਪਣਾ ਆਪਣਾ ਪਰਸਪੈਕਟਿਵ ਆ ਕੀ ਆ। ਕਈਆਂ ਨੂੰ ਲੱਗਦਾ ਕਿ ਪਤਾ ਨਹੀਂ ਪੈਸੇ ਸੁੱਟੇ, ਵਕੀਲ ਖਰੀਦਿਆ ਤੇ ਚੱਲ ਵੀ ਗੱਲ ਬਣ ਜਾਣੀ ਆ, ਕਿ ਕੋਰਟ ਕੂਟ ਕਿਤੇ ਸਾਰੇ ਉਦਾਂ ਹੀ ਖੇਡ ਹੀ ਚੱਲੀ ਜਾਂਦੀ, ਹਨਾ? ਹਰ ਕਿਤੇ। ਸੋ ਇੱਥੇ ਭਾਈ ਹਰੇਕ ਚੀਜ਼ ਬਕਾਊ ਨਹੀਂ ਹੈਗੀ। ਇਹ
ਇੱਕ ਸਰਵਿਸ ਇੰਡਸਟਰੀ ਹੈਗੀ ਆ। ਸਾਨੂੰ ਵੀ ਕਈ ਕਲਾਇੰਟ ਆ, ਮਜ਼ਾ ਆਉਂਦਾ ਕੰਮ ਕਰਕੇ, ਉਹਨਾਂ ਨਾਲ ਭਾਈਵਾਲੀ ਬਣ ਜਾਂਦੀ ਅੱਗੋਂ, ਉਹਨਾਂ ਦੇ ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ, ਰੂਮਮੇਟਾਂ ਨਾਲ, ਸਾਰਿਆਂ ਨਾਲ, ਹਨਾ। ਤੇ ਜਿਹੜੇ ਟੂ ਵੇ ਸਟਰੀਟ ਆ, ਇਹ ਹਮੇਸ਼ਾ ਜਿਹੜੀ ਸਰਵਿਸ ਹੈਗੀ ਆ, ਇਹ ਟੂ ਵੇ ਸਟਰੀਟ ਆ। ਜੀ, ਜੀ, ਜੀ। ਇਹ 'ਚ ਵਕੀਲ ਵੀ ਨਹੀਂ ਆਕੜ ਖਾ ਸਕਦਾ, ਇਹਦੇ ਵਿੱਚ ਕਲਾਇੰਟ ਨੂੰ ਵੀ ਜਿਹੜਾ ਲੀਗਲ ਐਥੀਕਲ ਕਿ ਵਕੀਲ ਦੀ ਮਰਿਆਦਾ ਕੀ ਆ, ਉਹਨੂੰ ਰਿਸਪੈਕਟ ਕਰਨਾ ਪੈਂਦਾ। ਬਿਲਕੁਲ। ਹੂੰ। ਉਹ ਇਹਦੇ ਵਿੱਚ ਏਦਾਂ ਕਿ ਹੁਣ ਅਜੇ ਤੱਕ ਆਪਣਾ ਕੰਮ ਵਧੀਆ ਚੱਲਿਆ, ਕੰਮ ਕਰਨ 'ਚ ਮਜ਼ਾ ਆ ਰਿਹਾ, ਕਲਾਇੰਟ ਏਦਾਂ ਕਿ ਜਿਹੜੇ ਨਹੀਂ, ਜਿਹਨਾਂ ਨੂੰ ਆਪਾਂ ਪਸੰਦ ਆ, ਉਹ ਪਹਿਲਾਂ ਹੀ ਵੀਡ ਆਊਟ ਹੋ ਜਾਂਦੇ ਆ, ਕਿਸੇ ਦਾ ਤਰਲਾ ਮਿੰਨਤਾਂ ਦਾ ਹੁਣ ਹੈ ਨੀਗਾ, ਹਨਾ। ਹੂੰ, ਸੋ ਹੂੰ, ਕਲਾਇੰਟ ਜਿਹੜੇ ਆਪਣੇ ਨਾਲ ਜੁੜਦੇ ਆ, ਉਹ ਸ਼ੁਰੂ ਤੋਂ ਹੀ ਸਟਰੋਂਗ ਜੁੜਦੇ ਆ। ਉਹਨਾਂ ਨੂੰ ਜਿਹੜੇ ਸ਼ੋ ਦੇਖ ਰਹੇ ਆ, ਨੌਲੇਜ ਉਹਨਾਂ ਨੂੰ ਹੈਗੀ ਸਾਰੀ, ਆਂਦੇ ਸਾਨੂੰ ਕਹਿੰਦੇ ਕਿ ਬਾਈ ਅੱਧੇ ਤਾਂ ਆਪਾਂ ਭਾਜੀ ਪਹਿਲਾਂ ਹੀ ਤਿਆਰ ਹੋ ਗਏ ਆ। ਉਹਨੂੰ ਹੁਣ ਹੂੰ, ਮੈਂ ਸਿੱਧੇ ਜਦੋਂ ਕੁਰਸੀ ਤੇ ਬਿਠਾਇਆ, ਸਵਾਲ ਜਵਾਬ ਪੁੱਛਣੇ ਸ਼ੁਰੂ ਕੀਤੇ। ਮੈਨੂੰ ਆਹ ਚੀਜ਼ਾਂ ਹੁਣ ਜਿਹੜੀਆਂ ਮੈਂ ਦੱਸ ਰਿਹਾ, ਦੁਬਾਰਾ ਲੋਕਾਂ ਨੂੰ ਦੱਸਣ ਦੀ ਲੋੜ ਹੀ ਨਹੀਂ, ਕਲਾਇੰਟ ਨੂੰ ਇਕੱਲੇ ਨੂੰ। ਆਲਮੋਸਟ ਸਾਰਿਆਂ ਨੂੰ ਪਤਾ ਕਿ ਇਹਨੇ ਜਾਣਾ, ਇਹਨੇ ਤੁੰਨ ਦੇਣਾ, ਹਨਾ। ਜਦੋਂ ਆਉਣਾ, ਮੈਂ ਤਿਆਰੀ ਦਾ ਟਾਈਮ, ਮੈਂ ਉਹ 'ਚ ਕਹਿਣਾ ਕਿ ਮੇਰਾ ਕੰਮ ਇਹ ਨਹੀਂ ਹੈਗਾ ਕਿ ਤੈਨੂੰ ਚੰਗਾ ਲਗਾਉਣਾ, ਕਿ ਤੈਨੂੰ ਅੱਜ ਖੁਸ਼ ਕਰਕੇ ਭੇਜਣਾ, ਕਿ ਭਾਜੀ ਕਰਨੀ, ਬੱਲੇ ਕਰਨੀ। ਸਿੱਧਾ ਕਿ ਭਾਈ ਤੂੰ ਮੈਨੂੰ ਪੈਸੇ ਦਿੱਤੇ ਆ, ਕਿ ਮੈਂ ਤੈਨੂੰ ਸਵਾਲ ਪੁੱਛਣੇ ਆ, ਹੂੰ, ਤੇਰੀਆਂ ਹੂੰ, ਕਮਜ਼ੋਰੀਆਂ ਦੱਸਣੀਆਂ ਕੀ ਹੈਗੀਆਂ, ਕਿੱਥੇ ਤੇਰੇ ਡਾਰਕ ਏਰੀਆ ਹੈਗੇ ਆ, ਕਿੱਥੇ ਤੇਰੀਆਂ ਕਮਜ਼ੋਰੀਆਂ। ਸੋ ਉਹਦੇ ਨਾਲ ਆਪਣਾ ਕੀ ਸਿਸਟਮ ਹੈਗਾ ਕਿ ਜਿਹੜਾ ਸਾਡੇ ਕੋਲ ਆਉਂਦਾ ਕਮਜ਼ੋਰ ਬੰਦਾ ਪਹਿਲਾਂ ਹੀ ਵੀਡ ਆਊਟ ਹੋ ਜਾਂਦਾ ਵਾ। ਹੂੰ, ਜਿਹੜਾ ਬੱਚਾ ਜਿਹਨੂੰ ਨੌਲੇਜ ਹੈਗੀ ਆ, ਆਪਣੇ ਕੇਸ 'ਚ ਜਿਹੜਾ ਇੰਟਰਸਟਿਡ ਆ, ਉਹ ਪਹਿਲਾਂ ਹੀ ਪੂਰੀ ਕਮਰ ਕੱਸ ਕੇ ਹੀ ਕੋਰਟ ਦੇ ਵਿੱਚ ਜਾਂਦਾ ਵਾ। ਤਾਂ ਤਾਂ ਕਰਕੇ ਇਦਾਂ ਕਿ ਆਪਣਾ ਕੰਮ ਸਹੀ ਆ। ਹੁਣ ਜੇ ਇਹਨੂੰ ਡਿਲਿਊਟ ਕੀਤਾ ਜਾਵੇ, ਇਹਨੂੰ ਕਿਹਾ ਚੱਲ ਕੋਈ ਨਹੀਂ ਦੇਖਾਂਗੇ, ਐਂਡ ਮੋਮੈਂਟ ਤੇ ਕਰਾਂਗੇ, ਬੰਦੇ ਕੋਲ ਸਬੂਤ ਕੋਈ ਨਹੀਂ ਹੈਗਾ, ਉਹਦਾ ਕੇਸ ਨਹੀਂ ਜਿੱਤ ਹੋ ਸਕਦਾ। ਹੂੰ। ਜੀ, ਨਹੀਂ ਬਿਲਕੁਲ। ਸੋ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਵੀ ਜਦੋਂ ਤਿਆਰੀ ਕਰਾਉਂਦੇ ਹੋ ਵੀ ਉਹਨੂੰ ਚੰਗਾ ਲਗਾਉਣਾ ਸਾਡਾ ਮਕਸਦ ਨਹੀਂ ਆ, ਉਹਦੀ ਰੀਅਲ ਤਿਆਰੀ ਕਰਾਉਣੀ ਆ। ਕਿਉਂਕਿ ਤਿਆਰੀ ਕਰਾਉਣ ਦਾ ਮਤਲਬ ਇਹ ਹੈ ਕਿ ਤਿਆਰੀ ਕੋਈ ਇਹ ਨਹੀਂ ਕਿ ਕਿਸੇ ਨੇ ਕਿਸੇ ਨੂੰ ਘੋਟਾ ਲਵਾ ਦੇਣਾ ਵਾ। ਹੂੰ, 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 ਆਪਣਾ ਕੰਮ ਹੈਗਾ ਕਿ ਉਹਨੂੰ ਤੋੜਨਾ, ਘੋਟੇ ਨੂੰ। ਹੂੰ। ਰਿਐਲਿਟੀ ਜਿਹੜੀ ਉਹ ਆਪਣੀ ਰਿਐਲਿਟੀ ਕੀ ਹੈਗੀ ਆ, ਹਨਾ, ਹੂੰ। ਕਿ ਰਿਐਲਿਟੀ ਕੀ ਹੈਗੀ। ਸੋ ਕਿਉਂਕਿ ਉੱਥੇ ਬੈਠਾ ਜਿਹੜਾ ਸਰਕਾਰੀ ਵਕੀਲ ਆ, ਉਹਨੇ ਤਾਂ ਨਹੀਂ ਤੁਹਾਨੂੰ ਚੰਗਾ ਲਵਾਉਣਾ, ਕਿਉਂਕਿ ਉਹਦਾ ਕੰਮ ਇਹ ਆ ਵੀ ਤੁਹਾਨੂੰ ਅਸਾਈਲਮ ਨਾ ਮਿਲੇ। ਉਹਦਾ ਮਕਸਦ ਇਹ ਆ, ਉਹਨੇ ਤੁਹਾਨੂੰ ਨਾ ਕਰਾਉਣ ਦੇ ਵਿੱਚ ਉਹ ਸਰਕਾਰੀ ਪੱਖ ਜਿਹੜਾ ਉਹ ਪੇਸ਼ ਕਰਨਾ ਆ। ਸੋ ਸਰਕਾਰੀ ਵਕੀਲ ਦੇ ਜਿਹੜੇ ਤੁਸੀਂ ਹੁਣ ਕੇਸਿਸ ਕਰਕੇ ਆਏ ਆ, ਉਹ ਕਿੱਦਾਂ ਦੇ ਸੀਗੇ? ਜਿੱਥੇ ਇੱਕ ਪਾਸੇ ਜੱਜ ਕਹਿ ਰਿਹਾ ਵੀ ਯੂ ਆਰ ਰੀਅਲ ਡੀਲ, ਉਹ ਫਿਰ ਉਹ ਕਿਹੜੀਆਂ ਚੀਜ਼ਾਂ ਫੜਨ ਦੀ ਕੋਸ਼ਿਸ਼ ਕਰਦੇ ਆ? ਤਕਰੀਬਨ ਸਾਰੇ ਕਲਾਇੰਟਾਂ ਨੇ ਇਹੀ ਕਿਹਾ ਕਿ ਭਾਈ ਜਿਹੜੇ ਇੱਕ ਸਰਕਾਰੀ ਵਕੀਲ ਨੇ ਖਿੱਚ-ਤੂ ਵੀ ਕੀਤੀ ਹੈ ਨਾ, ਉਹ ਵੀ ਬੰਦੇ ਨੇ ਬਾਹਰ ਆ ਕੇ ਇਹ ਕਿਹਾ ਕਿ ਸਰਕਾਰੀ ਵਕੀਲ ਨੇ ਖਿੱਚ-ਤੂ ਬੜੀ ਕੀਤੀ, ਪਰ ਭਾਈ ਜਿੰਨੀ ਤੁਸੀਂ ਸਾਡੀ ਖਿੱਚ-ਤੂ ਕੀਤੀ, ਇੰਨੀ ਕਿਸੇ ਨੇ ਨਹੀਂ ਕੀਤੀ। ਹੂੰ। ਸੋ ਉਹਦਾ ਫਾਇਦਾ ਹੋ ਗਿਆ। ਉਹਦਾ ਫਾਇਦਾ ਏਦਾਂ, ਹੁਣ ਉਹਦੇ ਵਿੱਚ ਕਈਆਂ ਨੂੰ ਲੱਗਣਾ ਕਿ ਯਾਰ ਇਹ ਮੇਰੀ ਇਨਸਲਟ ਕਰਦਾ, ਯਾਰ ਮੇਰਾ ਓਦਾਂ ਕਰਦਾ। ਮੈਂ ਕਿਹਾ ਯਾਰ ਏਦਾਂ ਦੇਖ, ਟੈਕਨੀਕਲ ਮਸਲਾ ਵਾ, ਤੂੰ ਮੈਨੂੰ ਆਪਣੀ ਜ਼ਿੰਦਗੀ ਦੀ ਕਮਾਂਡ ਦਿੱਤੀ ਆ, ਇਹ ਮੇਰਾ ਰੋਲ ਹੈਗਾ। ਤੇ ਉਹਦੇ ਰਿਲੇਟਡ ਮੈਂ ਸਵਾਲ ਪੁੱਛ ਰਿਹਾ। ਮੇਰਾ ਕੋਈ ਹੁਣ ਕਈ ਜਿੱਦਾਂ ਪਹਿਲਾਂ ਕੇਸ ਆਉਂਦੇ ਆ ਕਿ ਬਈ ਸਪੇਨ ਦੀ ਉਹ, ਇਟਲੀ ਦੀ ਪੀਆਰ ਆ, ਕਿੱਦਾਂ ਬਣੂਗਾ? ਉਹਨੂੰ ਮੈਂ ਇਹੀ ਕਿ ਆਹ ਤੇਰੀ ਟੈਕਨੀਕਲ ਆਰਗੂਮੈਂਟ ਆ, ਇਹਦੇ ਬੇਸ ਤੇ ਜੇ ਜੱਜ ਨੂੰ ਲੱਗ ਗਿਆ ਕਿ ਤੂੰ ਉੱਥੇ ਫਰਮਲੀ ਰੀਸੈਟਲ ਸੀਗਾ, ਉਹਨੇ ਕੇਸ ਫੇਲ ਕਰ ਦੇਣਾ। ਜੇ ਉਹਨੇ ਨਹੀਂ ਕੀਤਾ, ਆਪਾਂ ਆਰਗੂਮੈਂਟ 'ਚ ਜਿੱਤ ਗਏ, ਤਾਂ ਉਹਨੇ ਤੇਰਾ ਕੇਸ ਪਾਸ ਕਰ ਦੇਣਾ। ਉਹਦੇ ਵਿੱਚ ਕਈ ਸਾਡੇ ਕੋਲ ਭਾਜੀ ਕੇਸ ਚੱਲ ਗਏ ਕਿ ਲੈ ਇਹ ਤਾਂ ਮੈਨੂੰ ਹੌਸਲਾ ਨਹੀਂ ਦਿੱਤਾ। ਬੜੇ ਲੋਕਾਂ ਦਾ ਡਾਇਲੌਗ ਆ, ਮੈਨੂੰ ਤਾਂ ਹੌਸਲਾ ਨਹੀਂ ਦਿੱਤਾ। ਜਿਹਨਾਂ ਨੇ ਲਾਏ ਆ ਸਾਰੇ ਹੁਣ ਤੱਕ ਇਟਲੀ ਵਾਲੇ ਸਾਰੇ 100% ਪਾਸ ਆ। ਠੀਕ ਹੈ। ਹੂੰ। ਜਿਹੜੇ ਹੌਸਲੇ ਵਾਲੇ ਆ ਨਾ, ਹੌਸਲੇ ਵਾਲੇ ਅਪੀਲ ਲੈ ਕੇ ਵਾਪਸ ਆਏ ਆ। ਕਿੱਦਾਂ? ਮੈਂ ਕਿਹਾ ਉਦੋਂ ਕਿੱਦਾਂ ਹੁਣ ਚੰਗੇ ਬੰਦੇ ਰਹੇ। ਨੇ ਗਲਤੀ ਕਰਤੀ ਹੁਣ। ਮੈਂ ਕਿਹਾ ਉਦੋਂ ਤਾਂ ਕਹਿੰਦਾ ਸੀਗਾ ਕਿ ਬਈ ਵਕੀਲ ਨੇ ਦੁਬਾਰਾ ਪੈਸੇ ਮੰਗ ਲਏ ਫਰਮ ਰੀਸੈਟਲਮੈਂਟ ਬਰੀਫ ਲਿਖਣ ਲਈ ਜਾਂ ਉਹਦੇ ਲਈ, ਤਾਂ ਇਹ ਤਾਂ ਲੁੱਟਦੇ ਆ, ਇਹ ਤਾਂ ਏਦਾਂ ਵਾ, ਇਹ ਤਾਂ ਮਹਿੰਗੇ ਆ, ਏਦਾਂ ਹੁਣ ਕਿੱਦਾਂ? ਤਾਂ ਹੁਣ ਕਹਿੰਦਾ ਭਾਈ ਮੈਨੂੰ ਸਮਝ ਆ ਗਈ ਕਿੱਦਾਂ। ਸੋ ਏਦਾਂ ਕਿ ਭਾਈ ਓਪਨ ਵਰਲਡ ਹੈਗਾ, ਕਿਸੇ ਤੇ ਬੰਦੂਕ ਨਹੀਂ ਰੱਖੀ ਹੈਗੀ ਮੈਂ ਇੱਥੇ। ਆਪਣਾ ਕੰਮ ਕਰ ਰਹੇ ਆ, ਪੂਰੀ ਇੱਜ਼ਤ ਮਾਨ ਨਾਲ ਪ੍ਰਾਊਡ ਹੋ ਕੇ ਕਰੀਦਾ ਐਵਰੀਡੇ। ਜੀ, ਜੀ। ਕੋਟ ਪਾ ਕੇ ਜਦੋਂ ਆਈਦਾ, ਪ੍ਰਾਊਡ ਹੋ ਕੇ, ਮਜ਼ਾ ਆਉਂਦਾ ਕੰਮ ਕਰਨ ਦਾ। ਹੂੰ। ਜਿਹੜੇ ਪੈਸੇ ਪੂਸੇ ਬਣਾਉਣੇ ਸੀ, ਉਹ ਮੈਂ ਪਹਿਲਾਂ ਹੀ ਅਸਾਈਲਮ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਣਾ ਚੁੱਕਾ ਹੈਗਾ। ਜੀ। ਇਕੱਲਾ ਬੰਦਾ ਕੋਈ ਉਹਦਾ ਉਹ ਨਹੀਂ, ਜਿਹੜਾ ਹੁਣ ਹੈਗਾ ਨਾ ਕਿ ਇੱਕ ਤੁਹਾਡੇ ਵਿੱਚ ਵਿਚਰਦੇ ਆ, ਚੱਲ ਵਧੀਆ ਲੱਗਦਾ ਸਾਰਾ। ਬੰਦੇ ਦੀ ਇੱਕ ਕੰਮ ਦੇ ਨਾਲ ਪਛਾਣ ਹੁੰਦੀ ਆ। ਉਹ ਜਿਹੜੀ ਚੀਜ਼ ਆ ਨਾ, ਉਹ ਇੱਥੇ ਮੇਨ ਹੈਗੀ ਆ ਇਸ ਵੇਲੇ। ਕੋਈ ਅਮਾਊਂਟ ਆਫ ਉਹ ਨਹੀਂ। ਸੋ ਇਹ ਹੈ ਕਿ ਟੂ ਵੇ ਸਟਰੀਟ ਆ। ਹੈਲਪ ਸਾਰਿਆਂ ਦੀ ਹੈ, ਹੈਲਪ ਸਾਡੀ ਲੈਣੀ ਸਿੱਖੋ। ਆਪਾਂ ਜਿੰਨੀ ਤੁਸੀਂ ਮੰਗੋਗੇ, ਉਹ ਤੋਂ ਜ਼ਿਆਦਾ ਹੀ ਦੇਵਾਂਗੇ। ਸੋ ਅਟਾਰਨੀ ਟਰਕਿਆਨਾ ਜੀ, ਫਿਰ ਜਿਹੜੇ ਸਰਕਾਰੀ ਵਕੀਲ ਦਾ ਉੱਥੇ ਕੀ ਕੋਰਟ ਰੂਮ ਦੇ ਵਿੱਚ ਫਿਰ ਉਹ ਰਵੱਈਆ ਉਸ ਦੇ ਵਿੱਚ ਰਹਿੰਦਾ ਆ? ਡਾਇਰੈਕਟ ਕੁਐਸਚਨਿੰਗ ਹੁੰਦੀ ਆ, ਫਿਰ ਉਸ ਤੋਂ ਬਾਅਦ ਚਾਂਸਲਾਂ ਤੋਂ ਬਾਅਦ ਦੇ ਵਿੱਚ ਰੀਡਾਇਰੈਕਟ ਵੀ ਕੀਤਾ ਜਾਂਦਾ, ਕਿੱਦਾਂ ਹੁੰਦਾ ਉਹ ਸਾਰੀਆਂ ਚੀਜ਼ਾਂ? ਜਿਹੜਾ ਭਾਜੀ ਰੀਡਾਇਰੈਕਟ ਹੈਗਾ ਵਾ, ਰੀਡਾਇਰੈਕਟ ਉਹ ਏਦਾਂ ਹੁੰਦਾ ਵਾ ਕਿ ਬੰਦੇ ਨੇ ਕੁਝ ਗਲਤ ਕਹਿ ਦਿੱਤਾ ਜੇ, ਜਾਂ ਸਰਕਾਰੀ ਵਕੀਲ ਨੇ ਉਲਝਾ ਲਿਆ ਕਿ ਫੋਰ ਐਗਜ਼ਾਮਪਲ ਐਡਰੈਸਾਂ ਦਾ ਚੱਕਰ ਪੈ ਗਿਆ ਕੋਈ,
ਇੱਕ ਬੰਦੇ ਦਾ ਜਿਹੜਾ ਚੱਕਰ ਪਿਆ ਸੀਗਾ, ਟਰੱਕ ਦਾ ਬੜਾ ਚੱਕਰ ਪੈ ਗਿਆ, ਉਹਨੂੰ ਸਮਝ ਨਾ ਆਵੇ, ਉਹ ਨਾ ਯੂਬਾ ਸਿਟੀ ਜਿੱਦਾਂ ਰਹਿੰਦਾ ਸੀਗਾ, 1 ਘੰਟੇ ਭਾਜੀ ਬਹਿਸ ਚੱਲੀ ਐਡਰੈਸ ਦੇ ਉੱਤੇ। ਠੀਕ ਹੈ, 1 ਘੰਟਾ। ਸਰਕਾਰੀ ਵਕੀਲ ਅੱਜ ਕਵੇ ਕਿ ਇਹਨੇ ਨਕਲੀ ਐਡਰੈਸ ਲਿਆ ਸੈਕਰਾਮੈਂਟੋ ਮੂਵ ਕਰਨ ਲਈ, ਮਜ਼ਾਕ ਨਹੀਂ ਕਰਦਾ, 1 ਘੰਟਾ ਪੂਰਾ ਐਡਰੈਸ ਦੇ ਉੱਤੇ। ਬੰਦਾ ਕਹਿੰਦਾ ਨਹੀਂ, ਉਹ ਕਹਿੰਦਾ ਕਿੰਨੇ ਦੇ ਰਹਿੰਦਾ ਬੰਦਾ, ਉਹ ਕਹਿੰਦਾ ਹਫਤੇ ਦੇ ਵਿੱਚ ਦੱਸ ਕਿੰਨੇ ਦਿਨ ਸੌਂਦਾ। ਬੰਦਾ ਨਾ ਹਫਤੇ ਦੇ ਵਿੱਚ ਦੱਸੇ ਨਾ, ਉਹ ਕਹਿੰਦਾ ਮੈਂ ਲੋਡ ਲੈ ਕੇ ਜਾਣਾ ਜਦੋਂ ਵੀ ਆਂਦਾ। ਜੱਜ ਨੇ 4 ਵਾਰੀ ਪੁੱਛਿਆ ਕਿ ਤੂੰ ਦੱਸ, ਮੈਂ ਤੇਰੇ ਤੋਂ ਸਿੱਧੇ ਸਵਾਲ ਪੁੱਛਦਾ ਪਿਆ, ਨੰਬਰ ਦੱਸ ਮੈਨੂੰ, ਕਹਿੰਦਾ ਬਾਕੀ ਗੱਲਾਂ ਨਾ ਦੱਸ। ਜਦੋਂ ਕਹਿੰਦਾ ਮੈਂ ਲੋਡ, ਮੈਂ ਕਈ ਵਾਰੀ ਟਰੱਕ 'ਚ ਸੌਂਦਾ, ਕਈ ਵਾਰੀ ਏਦਾਂ ਨਾ, ਬੰਦੇ ਨੂੰ ਸਮਝਾਉਣਾ ਨਾ ਆਵੇ, ਉਹਨੇ ਵੀ ਉਲਝਾਇਆ। ਬਾਹਰ ਆ ਕੇ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮਹੀਨੇ ਦੇ ਹਿਸਾਬ ਨਾਲ ਦੱਸ ਦੇ ਉਹਨੂੰ ਕਿ ਮੈਂ ਮਹੀਨੇ 'ਚ ਇੰਨੀ ਵਾਰੀ ਆਉਣਾ। ਉਹ ਕਹਿੰਦਾ ਤੇਰਾ ਹੁਣ ਟਰੱਕ ਕਿੱਥੇ ਖੜਾ? ਉਹ ਕਹਿੰਦਾ ਰਿਵਰ ਸਾਈਡ ਖੜਾ। ਰਿਵਰ ਸਾਈਡ ਤੋਂ ਤੈਨੂੰ ਕੌਣ ਲੈਣਾ? ਰਿਵਰ ਸਾਈਡ ਕਿਉਂ ਖੜਾ? ਉਹ ਕਹਿੰਦਾ ਜੱਜ ਕਹਿੰਦਾ ਮੈਨੂੰ ਪਤਾ ਤੂੰ ਰਿਵਰ ਸਾਈਡ ਰਹਿੰਦਾ। ਕਹਿੰਦਾ ਨਹੀਂ, ਮੈਂ ਯੂਬਾ ਸਿਟੀ ਰਹਿੰਦਾ। ਪਹਿਲਾਂ ਉਹ ਮੰਟੀਕੇ ਤੋਂ ਮੂਵ ਕੀਤਾ ਸੀਗਾ। ਮੰਟੀਕੇ ਤੋਂ ਕਹਿੰਦਾ ਕਿਉਂ ਮੂਵ ਕੀਤਾ? ਕਹਿੰਦਾ ਮੰਟੀਕੇ ਤੋਂ, ਹੁਣ ਮੰਟੀਕੇ ਮੂਵ ਕਰ ਗਿਆ ਸੀਗਾ ਕੇਸ ਤੋਂ ਪਹਿਲਾਂ। ਕਹਿੰਦਾ ਫਿਰ ਮੰਟੀਕੇ ਮੂਵ ਕਿਉਂ ਕੀਤਾ? ਇਹ ਤਾਂ ਲਾਗੇ ਲੱਗੇ ਆ, ਮੰਟੀਕੇ ਕੱਲ ਹੀ ਮੂਵ ਕੀਤਾ। ਬੰਦਾ ਕਵੇ ਕਿ ਮੇਰਾ ਮੰਟੀਕਿਆਂ ਤੋਂ ਮੈਨੂੰ ਸੌਖ ਪੈ ਜਾਂਦੀ ਹੈ ਨਾ, ਕਿ ਯੂਬਾ ਸਿਟੀ ਬਣਦੀ ਨਹੀਂ ਸੀਗੀ ਗੱਲ। ਕਹਿੰਦਾ ਨਹੀਂ, ਤੂੰ ਨਾ ਉੱਥੇ ਰਹਿਣਾ ਵਾ, ਰਿਵਰ ਸਾਈਡ ਰਹਿਣਾ। ਰਿਵਰ ਹੁਣ ਕਿੱਥੇ ਤੇਰਾ ਟਰੱਕ ਹੈਗਾ ਇਸ ਵੇਲੇ? ਉਹ ਕਹਿੰਦਾ ਇਸ ਵੇਲੇ ਰਿਵਰ ਸਾਈਡ ਖੜਾ। ਰਿਵਰ ਸਾਈਡ ਤੋਂ ਕੌਣ ਲੈਣ ਗਿਆ? ਕਹਿੰਦਾ ਮੇਰਾ ਦੋਸਤ ਲੈਣ ਗਿਆ। ਕਹਿੰਦਾ ਕਿਹੜਾ ਦੋਸਤ? ਕਹਿੰਦਾ ਜਿਹੜਾ ਹੁਣ ਮੇਰੇ ਨਾਲ ਆਇਆ ਵਾ। ਪਹਿਲਾਂ ਮੈਂ ਸੋਚਦਾ, ਮੈਂ ਕਿਹਾ ਹੁਣ ਦੋਸਤ ਨੂੰ ਵੀ ਬੁਲਾਊਗੇ ਸਟੈਂਡ ਤੇ ਕਿ ਭਾਈ ਤੂੰ ਲੈਣ ਗਿਆ ਸੀ ਕਿ ਨਹੀਂ ਗਿਆ? ਹੁਣ ਦੋਸਤ ਨੂੰ ਤਾਂ ਪਤਾ ਨਹੀਂ ਬਾਹਰ। ਤਾਂ ਉਹ ਕਹਿੰਦਾ ਅੱਛਾ, ਦੋਸਤ ਨੂੰ ਕਿਉਂ ਤੇਰੇ ਲੈਣ? ਦੋਸਤ ਤੈਨੂੰ 10 ਘੰਟੇ ਥੱਲੇ ਲੈਣ ਗਿਆ, ਫਿਰ ਤੈਨੂੰ 10 ਘੰਟੇ ਵਾਪਸ ਯੂਬਾ ਸਿਟੀ ਲੈ ਕੇ ਆਇਆ, ਫਿਰ ਹੁਣ ਤੈਨੂੰ ਕੋਰਟ ਲੈ ਕੇ ਆਇਆ ਵਾ। ਉਹ ਕਹਿੰਦਾ ਆਹੋ ਇਦਾਂ ਹੀ ਆ ਨਾ। ਤਾਂ ਉਹ ਕਹਿੰਦਾ ਇਹ ਤਾਂ ਮੈਂ ਤੇਰੀ ਗੱਲ ਸਮਝਦਾ ਨਹੀਂ, ਇਹਦੇ ਵਿੱਚ ਨਾ ਪਲੋਜ਼ੀਬਿਲਟੀ ਨਹੀਂ ਹੈਗੀ। ਕਹਿੰਦਾ ਇਹਦੇ ਵਿੱਚ ਪਲੋਜ਼ੀਬਿਲਟੀ ਨਹੀਂ ਹੈਗੀ, ਕਹਿੰਦਾ ਇਦਾਂ ਹੋ ਨਹੀਂ ਸਕਦਾ ਹੈਗਾ। ਅੱਛਾ। ਤੇ ਉਹ ਕਹਿੰਦੀ ਕਿ ਇਹ ਸਰਕਾਰੀ ਵਕੀਲ ਕਹਿੰਦੀ ਕਿ ਇਹ ਝੂਠ ਬੋਲਦਾ ਵਾ ਐਡਰੈਸ ਦਾ। ਤੇ ਇਹ ਜਿਹੜਾ ਕੇਸ ਸੀਗਾ, ਜੱਜ ਸਾਹਿਬ ਕਹਿੰਦੇ ਕਿ ਮਿਸਟਰ ਟੇਰਕਿਆਨਾ ਕਹਿੰਦੇ ਅਨਫੋਰਚੂਨੇਟ ਆ ਕਿ ਜਿੱਦਾਂ ਦੇ ਇਹ ਬਿਆਨ ਦੇ ਰਿਹਾ ਤਾਂ ਮੈਂ ਕੇਸ ਬੰਦੇ ਦਾ ਪਾਸ ਹੋ ਗਿਆ ਸੀ ਬਾਅਦ 'ਚ, ਪਰ ਜਦੋਂ ਇਹ ਕੇਸ ਚੱਲ ਰਿਹਾ ਵਿੱਚ ਬਹਿਸ ਹੋ ਰਹੀ, ਕਹਿੰਦੇ ਅਨਫੋਰਚੂਨੇਟ ਹੈ ਇਦਾਂ ਕਿ ਇਹਦੇ ਕੇਸ ਤੇ ਮੈਨੂੰ ਯਕੀਨ ਆ, ਪਰ ਇਹਦਾ ਮੈਂ ਕੇਸ ਫੇਲ ਕਰੂੰਗਾ ਕਿਉਂਕਿ ਇਹ ਬੰਦਾ ਝੂਠ ਬੋਲ ਰਿਹਾ। ਇਹ ਐਡਰੈਸ ਦੇ ਵਿੱਚ ਇਹਨੇ ਉਲਝਾ ਲਿਆ ਆਪਣੇ ਆਪ ਨੂੰ। ਉਲਝਾ ਲਿਆ। ਅੱਛਾ। ਇਹ ਕੇਸਾਂ ਦੇ ਵਿੱਚ ਹੁਣ ਰੀਡਾਇਰੈਕਟ ਕੀ ਹੈਗਾ ਕਿ ਉਲਝ ਗਿਆ ਜੱਜ ਵੀ, ਨਹੀਂ ਪਤਾ ਲੱਗਾ ਹੁਣ ਭਾਈ ਤੂੰ ਕੀ ਕੰਮ ਕਰਦਾ ਹੈਗਾ? ਮੈਂ ਟਰੱਕ ਚਲਾਉਣਾ। ਤੇਰੀ ਕੰਪਨੀ ਕਿੱਥੇ ਆ? ਰਿਵਰ ਸਾਈਡ। ਤੈਨੂੰ ਲੋਡ ਕੌਣ ਦਿੰਦਾ? ਮੈਨੂੰ ਡਿਸਪੈਚਰ ਲੋਡ ਦਿੰਦਾ। ਤੂੰ ਜ਼ਿਆਦਾਤਰ ਲੋਡ ਕਿੱਥੋਂ ਦੀ ਚੱਕਦਾ? ਮੈਂ ਜ਼ਿਆਦਾਤਰ ਲੋਡ ਇੱਥੋਂ ਦੀ ਚੱਕਦਾ। ਤੂੰ ਕਿੱਥੇ ਟਰੱਕ ਆਪਣਾ ਪਾਰਕ ਕਰਦਾ? ਮੈਂ ਮੰਡੀ ਟਰੱਕ ਪਾਰਕ ਕਰਦਾ, ਕਈ ਵਾਰੀ ਮੈਂ ਰਿਵਰ ਸਾਈਡ ਪਾਰਕ ਕਰਦਾ। ਰਿਵਰ ਸਾਈਡ ਕਿਉਂ ਪਾਰਕ ਕਰਦਾ? ਉੱਥੇ ਕੰਪਨੀ ਆ, ਉਹਦਾ ਯਾਰਡ ਆ। ਜਦੋਂ ਮੈਂ ਜ਼ਿਆਦਾ ਛੁੱਟੀਆਂ ਲੈਣੀਆਂ ਹੋਵੇ ਫਿਰ ਮੈਂ ਉੱਥੇ ਪਾਰਕ ਕਰਦਾ। ਕਿੰਨੀਆਂ ਛੁੱਟੀਆਂ ਲੈਣਾ? 4-5 ਛੁੱਟੀਆਂ ਮੈਂ ਲੈਣਾ। ਸਰਕਾਰੀ ਵਕੀਲ ਨੇ ਹੁਣ ਸਾਰਾ ਕਿਹਾ ਸੀ ਕਿ ਉਹ ਤੈਨੂੰ ਟਰੱਕ ਲੈ ਕੇ ਕਿਉਂ ਆਣ ਦਿੰਦੇ ਆ ਉੱਥੋਂ ਦੀ ਰਿਵਰ ਸਾਈਡ ਤੋਂ ਆਪਣਾ? ਤੂੰ ਕਹਿੰਦਾ ਟਰੱਕ ਲੈ ਕੇ ਇੱਥੇ ਆ ਜਾਂਦਾ, ਏਦਾਂ ਕੌਣ ਕਰੂਗਾ? ਉਹਦੀ ਐਵਰੇਜ ਵੀ, ਮਾਈਲੇਜ ਵੀ ਜ਼ਿਆਦਾ ਵਾ, ਇਹ ਹੈ ਉਹ ਹੈ ਨਾ। ਫਿਰ ਉਹਨੂੰ ਕੀ, ਹੋਰ ਤੇਰੇ ਕਿੰਨੇ ਸੱਜਣ ਮਿੱਤਰ ਟਰੱਕ ਚਲਾਉਂਦੇ ਆ, ਇੰਨੇ ਚਲਾਉਂਦੇ ਆ, ਘਰੇ ਕੌਣ ਰਹਿੰਦਾ, ਇੰਨੇ ਜਾਣੇ ਰਹਿੰਦੇ ਆ, ਛੁੱਟੀਆਂ ਕਿਹੜੇ ਹਿਸਾਬ ਨਾਲ ਕਰਦੇ ਆ? ਜਦੋਂ ਸਾਰਿਆਂ ਨੇ ਇਕੱਠਾ ਹੋਣਾ ਉਦੋਂ ਕਰ ਲਈਦਾ। ਤੇ ਜਦੋਂ ਤੁਸੀਂ ਰਿਵਰ ਸਾਈਡ ਤੋਂ ਟਰੇਸੀ ਆਣਾ ਵਾ, ਤੁਸੀਂ ਖਾਲੀ ਟਰੱਕ ਲੈ ਕੇ ਆਉਂਦੇ ਆ ਕਿ ਤੁਸੀਂ ਲੋਡ ਲੈ ਕੇ ਆਉਂਦੇ ਆ? ਲੋਡ ਲੈ ਕੇ ਆਉਂਦੇ ਆ। ਜਦ ਤੁਸੀਂ ਟਰੇਸੀ ਤੋਂ ਰਿਵਰ ਸਾਈਡ ਲੈ ਕੇ ਜਾਂਦੇ ਆ, ਖਾਲੀ ਲੋਡ ਲੈ ਕੇ ਜਾਂਦੇ ਆ, ਭਰਿਆ ਲੈ ਕੇ ਜਾਂਦੇ ਆ। ਉਹਦੇ ਨਾਲ ਕੰਪਨੀ ਨੂੰ ਜਿਹੜਾ ਤੁਹਾਡੀ ਫਿਊਲਿੰਗ ਟਰੱਕ ਰੱਖਿਆ, ਕੰਪਨੀ ਨੂੰ ਉਹਨਾਂ ਤੁਹਾਡੀ 4 ਦਿਨ ਦੀ ਛੁੱਟੀ ਨਾਲ ਪ੍ਰੋਫਿਟ ਹੁੰਦਾ ਕਿ ਲਾਸ ਹੁੰਦਾ? ਪ੍ਰੋਫਿਟ ਹੁੰਦਾ। ਕਿੰਨਾ ਪ੍ਰੋਫਿਟ ਹੁੰਦਾ? ਕਿੰਨੀ ਕੰਪਨੀ ਦੇ ਕੋਲ ਟਰੱਕ ਆ, ਕਿੰਨੇ ਉਹਨਾਂ ਕੋਲ ਡਰਾਈਵਰ ਆ? ਤੁਸੀਂ ਹਰੇਕ ਸੰਡੇ ਨੂੰ ਛੁੱਟੀ ਲੈਂਦੇ ਆ ਕਿ ਨਹੀਂ? ਆਪਾਂ ਉੱਕੀ ਮੁੱਕੀ ਮਹੀਨੇ 'ਚ 4-5 ਛੁੱਟੀਆਂ ਲੈਂਦੇ ਆ। ਅੱਛਾ, ਜੇ ਤੁਸੀਂ ਕੰਪਨੀ ਦੇ 7 ਦਿਨ ਕੰਮ ਕਰਦੇ ਆ ਤਾਂ ਕੀ ਕੰਪਨੀ ਤੁਹਾਨੂੰ ਉਹਦਾ ਬੈਨੀਫਿਟ ਦਿੰਦੀ ਹੈ? ਕੋਈ ਇਹੋ ਦਿੰਦੀ ਆ? ਉਹ ਸਾਨੂੰ 4-5 ਦਿਨ ਦੀ ਛੁੱਟੀ ਕਰਨ ਦਿੰਦੀ ਆ, ਉਹਦੇ ਨਾਲ ਆਪਾਂ ਘਰੇ ਚੱਲ ਜਾਂਦੇ ਆ। ਤੇ ਟਰੱਕ ਕਈ ਵਾਰੀ ਆਪਾਂ ਲੋਡ ਦੇ ਹਿਸਾਬ ਨਾਲ ਉਹ ਕਰ ਲੈਂਦੇ ਆ। 2 ਵੇ ਸਟਰੀਟ ਹੈਗੀ ਆ। ਤੁਹਾਡੇ ਸੱਜਣ ਮਿੱਤਰ ਕਿੱਦਾਂ ਹੈਗੇ ਆ ਕਿ ਜਦੋਂ ਤੁਸੀਂ ਇਹ ਕੰਟਰੀ 'ਚ ਆਉਂਦੇ ਆ, ਤੁਹਾਡਾ ਗਰੰਟਰ ਕਈ ਵਾਰੀ ਤੁਹਾਨੂੰ ਪਤਾ ਹੁੰਦਾ ਕਿ ਕੌਣ ਹੈ ਕਿ ਨਹੀਂ, ਕਈ ਵਾਰੀ ਕਮਿਊਨਿਟੀ 'ਚੋਂ ਆ ਕੇ ਹੈਲਪ ਕਰ ਦਿੰਦੇ ਆ ਕਿ ਤੁਹਾਡਾ ਉਹਨਾਂ ਕੋਈ ਖੂਨ ਦਾ ਰਿਸ਼ਤਾ, ਨਹੀਂ ਖੂਨ ਦਾ ਰਿਸ਼ਤਾ। ਸੋ ਇੱਕ ਕਮਿਊਨਿਟੀ ਵਾਲਾ ਬੰਦਾ ਤੁਹਾਨੂੰ ਹਜ਼ਾਰਾਂ ਡਾਲਰ ਦੇ ਸਕਦਾ, ਆਹੋ ਮੈਨੂੰ ਦੇ ਸਕਦਾ। ਜੇ ਹਜ਼ਾਰਾਂ ਡਾਲਰ ਤੁਹਾਨੂੰ ਦੇ ਸਕਦਾ, ਤਾਂ ਜਦੋਂ ਤੁਹਾਡੇ ਕੋਈ ਸੱਜਣ ਮਿੱਤਰ ਕੈਂਪ ਕੁੰਪ 'ਚੋਂ ਫਸਿਆ ਹੁੰਦਾ ਅਟਲਾਂਟੋ ਇੱਧਰ ਉੱਧਰ, ਜਦੋਂ ਤੁਸੀਂ ਜਾਣਾ ਵਾ, ਤੁਸੀਂ ਉਹਨੂੰ ਗੱਡੀ 'ਚ ਲੈਣ ਜਾਂਦੇ ਕਿ ਜਹਾਜ਼ ਤੇ ਆਂਦਾ? ਜਹਾਜ਼ ਤੇ ਤਾਂ ਆ ਨਹੀਂ ਸਕਦਾ, ਆਈਡੀ ਨਹੀਂ ਹੈਗੀ। ਹਾਂਜੀ, ਉਹਨੂੰ ਗੱਡੀ ਤੇ ਲੈ ਜਾਂਦੇ। ਕਿਉਂ ਲੈਣ ਜਾਂਦੇ? ਉਹਨੂੰ ਕੋਈ ਤੁਹਾਨੂੰ ਉਹਨੇ ਪੈਸੇ ਦਾ ਫਾਇਦਾ ਕਰਨਾ ਵਾ? ਨਹੀਂ, ਉਹਨੇ ਪੈਸੇ ਦਾ ਫਾਇਦਾ ਨਹੀਂ ਕਰਨਾ। ਫਿਰ ਕਿਉਂ ਜਾਂਦੇ ਆ? ਕਮਿਊਨਿਟੀ। ਸਾਡੀ ਹੁਣ ਜਿਹੜਾ ਸਪੋਰਟ ਸਿਸਟਮ ਹੈਗਾ ਉਹ ਇਹੀ ਹੈਗਾ। ਸਾਡੀ ਜਿਹੜੀ ਸਪੋਰਟ ਆ ਚੱਲਦੀ ਇਹਦੇ ਨਾਲ ਆ, ਹਨਾ। ਤੇ ਹੁਣ ਮੈਨੂੰ ਦੱਸ ਕਿ ਭਾਈ ਤੇਰਾ ਅੱਜ ਟਰੱਕ ਉੱਥੇ ਕਿਉਂ ਖੜਾ ਹੈਗਾ? ਮੇਰੇ ਕੇਸ ਦੀ ਤਿਆਰੀ ਸੀ ਕਿ ਮੈਂ ਭਾਈ 7 ਛੁੱਟੀਆਂ ਲੈਣੀਆਂ ਸੀਗੀਆਂ, ਤਾਂ ਕਰਕੇ ਮੈਂ ਟਰੱਕ ਉੱਥੇ ਟਰੱਕ ਸਟਾਪ ਤੇ ਖੜਾ ਕਰਕੇ ਆਇਆ। ਬਸ ਦੈਟਸ ਇਟ। ਮਸਲਾ ਕਲੀਅਰ, ਉਹ ਵਾਲਾ ਮੁੱਦਾ ਕਲੀਅਰ ਹੋ ਗਿਆ। ਠੀਕ ਆ। ਸੋ ਰੀਡਾਇਰੈਕਟ ਐਗਜ਼ਾਮੀਨੇਸ਼ਨ ਕਹਿੰਦੇ। ਹੁਣ ਰੀਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਹੈਗਾ ਕਿ ਵਕੀਲ ਨੇ ਵੀ ਦੇਖਣਾ ਕਿ ਭਾਈ ਬੰਦੇ ਦੀ ਸਮਝ ਕੀ। ਹੁਣ ਮੈਨੂੰ ਥੋੜਾ ਪਤਾ ਕਿ ਬੰਦੇ ਨੇ ਕੀ ਬੋਲ ਦੇਣਾ। ਹੋ ਸਕਦਾ ਮੈਂ ਪੁੱਛੀ ਜਾਵਾਂ, ਉਹ ਹੋਰ ਉਹਨੂੰ ਉਲਝਾਈ ਜਾਵੇ, ਇਹਨਾਂ ਆਪਣਾ ਹੋਰ ਵੱਧ ਤੋਂ ਵੱਧ ਨੁਕਸਾਨ ਕਰੇ। ਕਈ ਵਾਰੀ ਵਕੀਲ ਨੇ ਕਹਿਣਾ ਕਿ ਨੋ ਫਰਦਰ ਕੁਐਸਚਨਸ, ਕਈ ਵਾਰੀ ਵਕੀਲ ਨੇ ਕਹਿਣਾ ਕਿ ਨਹੀਂ, ਮੈਂ ਦੀ ਰੀਹੈਬਿਲਿਟੇਟ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦਾ, ਹਨਾ। ਇੱਕ ਵਾਰੀ ਮੁੱਦਾ ਕੋਰਟ ਦੇ ਵਿੱਚ ਉੱਠਿਆ ਸੀਗਾ ਰੀਹੈਬਿਲਿਟੇਸ਼ਨ ਤੇ,
ਕਿ ਤੂੰ ਟਰੱਕ ਜਿਹੜਾ ਬਾਹਰ ਜਾ ਕੇ ਕਿਉਂ ਨਹੀਂ ਚਲਾ ਲੈਂਦਾ, ਤੂੰ ਇੱਥੇ ਵੀ ਤਾਂ ਟਰੱਕ ਡਰਾਈਵਰ ਆ। ਉਹਦਾ ਪਹਿਲਾਂ ਕਿਸੇ ਨੇ ਕੇਸ ਸਬਮਿਟ ਹੋਇਆ ਸੀਗਾ, ਇਹ ਸਿੰਘ ਜਦੋਂ ਆਪਣਾ ਰੇਡੀਓ ਦੇ ਆਉਣ ਤੋਂ ਪਹਿਲਾਂ ਆਹ ਆਧਾਰ ਕਾਰਡ, ਪੈਨ ਕਾਰਡ ਜਿਹੜੀ ਆਰਗੂਮੈਂਟ ਜਿਹੜੀ ਚੱਲਦੀ ਆ, ਠੀਕ ਹੈ। ਤੇ ਸਵਾਲ ਇਹ ਸੀਗਾ ਕਿ ਟਰੱਕ ਡਰਾਈਵਰ ਦੇ ਜਿਹੜੇ ਸੀਗੇ ਆਪਣੇ ਇੰਡੀਆ ਦੇ ਵਿੱਚ, ਹੁਣ ਉਹਦਾ ਇਹ ਸਾਰਾ ਹੋ ਗਿਆ ਕੇਸ ਦੇ ਵਕੀਲ ਨੇ ਬੇਸਿਕਲੀ ਕਹਿਤਾ ਕਿ ਤੂੰ ਉੱਥੇ ਜਾ ਕੇ ਟਰੱਕ ਚਲਾ ਸਕਦਾ। ਮਸਲਾ ਇਹ ਆ ਗਿਆ, ਹੁਣ ਮੈਂ ਆ ਗਿਆ ਰੀਡਾਇਰੈਕਟ ਤੇ ਮੇਰਾ ਕੰਮ ਸੀਗਾ ਕਿ ਮੈਂ ਤਾਂ ਪੁੱਛਾਂ ਕਿ ਟਰੱਕ ਡਰਾਈਵਰਾਂ ਨੂੰ ਕੋਈ ਵੱਧ ਨੁਕਸਾਨ ਹੋਇਆ ਸੀਗਾ ਰਾਈਟ ਦੇ ਵਿੱਚ ਕਿ ਨਹੀਂ ਹੋਇਆ ਸੀਗਾ, ਹਨਾ। ਠੀਕ ਹੈ। ਸਵਾਲ ਪੁੱਛਣਾ ਵਾ ਕਿੱਦਾਂ, ਉਹ ਕਹਿੰਦਾ ਨਹੀਂ ਸਾਰਿਆਂ ਨੂੰ ਹੋਇਆ ਸੀਗਾ, ਕਹਿੰਦਾ ਕਿਸਾਨਾਂ ਨੂੰ ਵੀ ਹੋਇਆ ਸੀਗਾ, ਇਹਨੂੰ ਹੋਇਆ, ਸਾਰਿਆਂ ਨੂੰ ਹੋਇਆ ਸੀਗਾ। ਮੈਂ ਕਿਹਾ ਵੱਧ ਕਿਹਨੂੰ ਹੋਇਆ ਸੀਗਾ? ਉਹ ਬੰਦਾ ਕਹਿੰਦਾ ਕਿਸਾਨਾਂ ਨੂੰ ਹੋਇਆ ਸੀਗਾ। ਉਹਨੂੰ ਉਹ ਕਹਿ ਰਿਹਾ ਕਿ ਟਰੱਕ ਡਰਾਈਵਰ ਤੂੰ ਟਰੱਕ ਚਲਾ ਸਕਦਾ ਸੇਫਲੀ। ਉਹ ਕਹਿੰਦਾ ਨਹੀਂ ਕਿਸਾਨਾਂ ਨੂੰ ਹੋਇਆ ਸੀਗਾ, ਮੁੱਦੇ ਤੇ ਨਹੀਂ ਆਇਆ। ਮੈਨੂੰ ਪੁੱਛਿਆ ਕਿ ਬਾਈ ਟਰੱਕ ਡਰਾਈਵਰਾਂ ਨਾਲ ਵੀ ਹੋਇਆ ਸੀਗਾ, ਉਹ ਟਰੱਕ ਡਰਾਈਵਰ ਉਹਨਾਂ ਨਾਲ ਕੀ ਹੋਇਆ ਸੀ? ਹੁਣ ਸਾਰਿਆਂ ਨੂੰ ਪਤਾ, ਜਿਹਨੂੰ ਨੌਲੇਜ ਹੈ ਕਿ ਟਾਇਰ ਟੂਰ ਪਾ ਕੇ ਹਰ ਜਗ੍ਹਾ ਸਾੜੇ ਹੀ, ਸਭ ਤੋਂ ਪਹਿਲਾਂ ਟਰੱਕ ਡਰਾਈਵਰ ਹੀ ਸਾੜੇ ਹੀ। ਬੰਦਾ ਜੇ ਕਹਿੰਦਾ ਕਿ ਭਾਈ ਸਭ ਤੋਂ ਜ਼ਿਆਦਾ ਜਿਹੜੀ ਰਿਸਕ ਤੇ ਕਲਾਸ ਆ ਟਰੱਕ ਡਰਾਈਵਰ ਹੈਗੀ ਹੈ, ਹਨਾ, ਕਿਉਂਕਿ ਆਊਟ ਆਫ ਸਟੇਟ ਨੇ ਵੱਖਰੀ ਥਾਂ। ਉਹਨੂੰ ਸਮਝ ਨਹੀਂ ਲੱਗ ਰਿਹਾ ਕਿ ਸਵਾਲ ਦਾ ਮੁੱਦਾ ਕੀ ਹੈਗਾ। ਉਹ ਜਿਹੜੀ ਤੁਸੀਂ ਲਾਈਨ ਆਫ ਇਨਕੁਆਇਰੀ ਆ, ਹੁਣ ਤੁਸੀਂ ਇਨੀਸ਼ੀਅਲ ਲਾਈਨ ਆਫ ਇਨਕੁਆਇਰੀ ਕਰ ਸਕਦੇ ਆ ਕਿ ਮੈਂ ਤੋਂ ਪੁੱਛ ਕੇ ਦੇਖਾਂ ਸਵਾਲ ਕਿੱਥੇ ਤੱਕ ਜਾਂਦਾ। ਜਦੋਂ ਉਹ ਬੰਦਾ ਉਹ ਵਾਲਾ ਵਰਕਾ ਖੋਲੂਗਾ ਫੇਰ ਹੀ ਵਕੀਲ ਅੱਗੇ ਸਵਾਲ ਪੁੱਛੂਗਾ। ਬਿਲਕੁਲ। ਹੁਣ ਵਕੀਲ ਦੇ ਸਿੱਧੇ ਪੁੱਛੂਗਾ ਕਿ ਭਾਈ ਟਰੱਕ ਡਰਾਈਵਰ ਨੂੰ ਟਾਇਰ ਪਾ ਕੇ ਵੀ ਸਾੜਿਆ ਸੀ, ਜਿਹੜਾ ਸਰਕਾਰੀ ਵਕੀਲ ਕਹੂਗਾ ਇਹ ਲੀਡਿੰਗ ਕੁਐਸਚਨ ਹੈਗਾ। ਲੀਡਿੰਗ ਕੁਐਸਚਨ ਦਾ ਮਤਲਬ ਕੀ ਹੈਗਾ ਕਿ ਤੂੰ ਬੰਦੇ ਨੂੰ ਹਿੰਟ ਦਿੰਦਾ ਹੈਗਾ ਕਿ ਕੀ ਸਵਾਲ ਪੁੱਛਣੇ ਆ। ਲੀਡਿੰਗ ਕੁਐਸਚਨ ਨਹੀਂ ਹੋ ਸਕਦਾ ਹੈਗਾ। ਸੋ ਰੀਡਾਇਰੈਕਟ ਆ ਉਹ ਡਿਪੈਂਡ ਕਰਦਾ ਟ੍ਰਾਇਲ ਜਿਹੜਾ ਕਿੱਦਾਂ ਦਾ ਹੋਇਆ। ਰੀਡਾਇਰੈਕਟ ਵੀ ਇੱਕ ਸਕਿੱਲ ਹੈਗੀ ਆ, ਪਰ ਬੰਦੇ ਦੇ ਹਿਸਾਬ ਨਾਲ ਉਹ ਜਿਹੜੀ ਐਡਜਸਟਮੈਂਟ ਹੁੰਦੀ ਹੈ ਕਿ ਕਿਹਦੇ ਵਿੱਚ ਤੁਸੀਂ ਸਵਾਲ ਪੁੱਛਣੇ, ਕਿਹਨੂੰ ਨਹੀਂ ਪੁੱਛਣੇ। ਸੋ ਇਹ ਜਿਹੜਾ ਤੁਸੀਂ ਅਕਸਰ ਆਖਦੇ ਆ ਵੀ ਜਿਹੜਾ 50% ਵਕੀਲ ਦਾ ਫਿਰ ਜਿਹੜਾ ਕੰਮ ਹੁੰਦਾ ਆ, ਇਹ ਰੀਡਾਇਰੈਕਟ, ਇਹ ਸਾਰੀਆਂ ਚੀਜ਼ਾਂ ਉਹ ਇਵੈਂਚੁਅਲੀ ਫਿਰ ਉਹ ਵਕੀਲ ਦੇ ਉੱਤੇ ਜਾ ਕੇ ਹੁੰਦੀਆਂ ਵੀ ਉਹਨੇ ਕਿੱਦਾਂ ਇਸ ਦੇ ਆਪਣੇ ਜਿਹੜੇ ਕਲਾਇੰਟ ਉਸ ਦੇ ਕੇਸ ਨੂੰ ਸਟਰੋਂਗਲੀ ਪ੍ਰੈਜ਼ੈਂਟ ਕਰਨਾ। ਜਿੱਦਾਂ ਹੁਣ ਫਰਮ ਰੀਸੈਟਲਮੈਂਟ ਬਾਰ ਦਾ ਸੀਗਾ, ਆਪਾਂ ਪਹਿਲਾਂ ਜਦੋਂ ਸੀਗੇ ਨਵਾਂ ਜਦੋਂ ਸੀਗੇ ਤੇ ਜਿਹੜੇ ਕਲਾਇੰਟ ਸੀਗੇ ਉਹ ਕਹਿੰਦੇ ਕਿ ਮੈਨੂੰ ਤਾਂ ਸਲਾਹ ਮਿਲੀ ਕਿ ਯੂਰਪ ਤਾਂ ਮੈਂ ਦੱਸਣਾ ਨਹੀਂ। ਮੈਂ ਕਿਹਾ ਮੈਂ ਤਾਂ ਦੱਸਣਾ, ਹੈ ਨਾ। ਉਦੋਂ ਰਵੱਈਆ ਇਹ ਸੀਗਾ ਕਿ ਨਹੀਂ ਦੱਸਣਾ, ਇਹ ਗਲਤ ਕਹਿ ਰਿਹਾ। ਸੋ ਇਹ ਵਕੀਲ ਦਾ ਰੋਲ ਸੀਗਾ ਕਿ ਨਹੀਂ, ਇਹਨੂੰ ਦੱਸਣਾ ਵਾ, ਤੈਨੂੰ ਸਹੀ ਡਿਸਕਲੋਜ਼ ਕਰਨਾ। ਤੇ ਉਹਦੀ ਟੈਕਨੀਕਲਿਟੀ ਕੀ ਹੈ ਕਿ ਫਰਮ ਰੀਸੈਟਲਮੈਂਟ ਬਾਰ ਤੋਂ ਡਿਫੈਂਡ ਕਿੱਦਾਂ ਕਰਨਾ। ਹੁਣ ਮੈਨੂੰ ਨਹੀਂ ਪਤਾ ਕਿ ਬਾਕੀ ਕੀ ਸਲਾਹ ਸੀਗੀ, ਕਈਆਂ ਨੂੰ ਕਿਸੇ ਨੇ ਪਹਿਲਾਂ ਡਿਫੈਂਡ ਕੀਤਾ, ਕਿਸੇ ਨੂੰ ਫਰਮ ਰੀਸੈਟਲਮੈਂਟ ਬਾਰ ਤੇ ਨਹੀਂ ਕੀਤਾ। ਜਦੋਂ ਲੋਕੀ ਆਣੇ ਸ਼ੁਰੂ ਹੋਏ ਆਪਾਂ ਕਿਹਾ ਕਿ ਦੇਖੋ ਸਾਡੇ ਕੋਲ ਆਹ ਵਾਲੇ ਕੇਸ ਲਓ, ਜੋ ਵੀ ਹੋਊਗਾ ਫਰਮ ਰੀਸੈਟਲਮੈਂਟ ਬਾਰ ਦਾ, ਜੇ ਕੇਸ ਅਪਰੂਵ ਹੋਏ ਤੁਹਾਨੂੰ ਉਹ ਦੱਸ ਦਾਂਗੇ, ਜੇ ਡਿਨਾਈ ਹੋਏ ਉਹ ਦੱਸ ਦਾਂਗੇ, ਜੇ ਅਪਰੂਵ ਹੋਏ ਕਿਹੜੇ ਰੀਜ਼ਨ ਤੋਂ ਅਪਰੂਵ ਹੋਏ ਉਹ ਦੱਸ ਦਾਂਗੇ, ਜੇ ਡਿਨਾਈ ਹੋਏ ਕਿਹੜੇ ਰੀਜ਼ਨ ਤੋਂ ਡਿਨਾਈ ਹੋਏ ਉਹ ਦੱਸ ਦਾਂਗੇ। ਸਾਨੂੰ ਕੋਈ ਇਹਦੇ ਵਿੱਚ ਸ਼ਰਮ ਨਹੀਂ, ਆਪਾਂ ਆਪਣਾ ਕੰਮ ਕਰ ਰਹੇ ਹਾਂ, ਰਿਪਰੈਜ਼ੈਂਟ ਕਰ ਰਹੇ ਹਾਂ। ਤੇ ਅੱਗੇ ਜੱਜ ਆ ਤੇ ਉਹਦੀ ਆਪਣੀ ਸੋਚ ਆ, ਕਾਨੂੰਨ ਆ ਜਿਹੜੇ ਬਦਲਦੇ ਰਹਿੰਦੇ ਆ। ਸੋ ਦੈਟਸ ਅਬਾਊਟ ਇਟ, ਹਨਾ। ਤੇ ਇਹ ਹੈ ਕਿ ਹੁਣ ਆਪਾਂ ਨੂੰ ਜਿਹੜੇ ਲੋਕੀ ਹੁਣ ਫਸੇ ਆ, ਪ੍ਰੋਬਲਮ ਦੇ ਵਿੱਚ ਫਸੇ ਆ, ਵਕੀਲਾਂ ਕੋ ਇੱਧਰੋਂ ਉੱਧਰੋਂ ਨਿਕਲੇ ਹੋਏ ਆ, ਉਹਨਾਂ ਨੂੰ ਪਤਾ ਕਿ ਭਾਈ ਇਹ ਬੰਦਾ ਕੀ ਗੱਲ ਕਰ ਰਿਹਾ ਹੈਗਾ। ਸੋ ਸਾਡਾ ਬੈਸਟ ਕਲਾਇੰਟ ਉਹੀ ਹੈਗਾ ਜਿਹੜਾ ਸਿਸਟਮ ਚੋਂ ਨਿਕਲ ਚੁੱਕਾ। ਤੇ ਸਾਡਾ ਵਰਸਟ ਕਲਾਇੰਟ ਉਹ ਹੈਗਾ ਜਿਹੜਾ ਉਲਝਿਆ ਹੋਇਆ ਕਿ ਮੈਨੂੰ $250 ਕੰਸਲਟੇਸ਼ਨ ਕਿਉਂ ਦੇਣੀ ਪੈ ਰਹੀ ਆ। ਉਹ ਕਹਿ ਰਿਹਾ ਕਿ ਇਹ, ਸੋ ਇੱਥੇ ਆ ਹੁਣ ਇਹ ਇਨਫ ਸੈਡ। ਐਂਡ ਆਫ ਦਾ ਡੇ ਇਹ ਹੈ ਕਿ ਜੋ ਇਨਫੋਰਮੇਸ਼ਨ ਇੱਥੇ ਮਿਲ ਰਹੀ ਹੈ ਫ੍ਰੀ ਆ, ਐਬਜ਼ੌਰਬ ਕਰੋ। ਤੁਹਾਨੂੰ ਇਹ ਕਿਸੇ ਵੀ ਵਕੀਲ ਨੇ ਕੰਸਲਟੇਸ਼ਨ ਦੇ ਕੇ ਨਹੀਂ ਦੇਣੀ ਹੈਗੀ ਇੰਨੀ। ਕੰਸਲਟੇਸ਼ਨ ਦੇ ਪੈਸੇ ਦਿਓ, ਰਿਕਾਰਡ ਕਰਕੇ ਇੱਥੇ ਸਾਨੂੰ ਭੇਜੋ, ਪਲੇ ਕਰਾਂਗੇ ਆਪਾਂ। ਜੇ ਤੁਹਾਨੂੰ ਪੈਸੇ ਦੇ ਕੇ ਵੀ ਕੋਈ ਸਲਾਹ ਦਊਗਾ ਐਡੀ ਸਾਰੀ, ਇਹ ਸਾਰਿਆਂ ਨੂੰ ਇਕੱਠਾ ਕਰੋ, ਹੈ ਨਾ। ਇਹਨੂੰ ਹੁਣ ਐਪਰੀਸ਼ੀਏਟ ਕਰੋ, ਕਿੰਨਾ ਟਾਈਮ ਇਹਦੇ ਉੱਤੇ, ਕਿੰਨੀ ਨੌਲੇਜ ਤੁਹਾਨੂੰ ਜਿਹੜੀ ਮਿਲ ਰਹੀ ਆ। ਹਰ ਵੇਲੇ ਜਿਹੜਾ ਨੈਗੇਟਿਵ ਨਹੀਂ ਚੰਗਾ ਹੁੰਦਾ। ਮੇਰਾ ਨਹੀਂ ਨੁਕਸਾਨ ਹੋਣਾ, ਮੈਂ ਇੱਦਾਂ ਹੀ ਰਹਿਣਾ, ਮੈਂ ਨਹੀਂ ਬਦਲ ਜਾਣਾ ਕਿਸੇ ਦੇ ਕਮੈਂਟਾਂ ਦੇ ਨਾਲ। ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਤੇ ਬਿਲਕੁਲ ਬਰੀਫਲੀ ਜਾਂਦੇ ਜਿਹੜੇ ਜੱਜਿਸ ਨੂੰ ਲੈ ਕੇ, ਵਕੀਲਾਂ ਨੂੰ ਲੈ ਕੇ, ਕੋਰਟਸ ਨੂੰ ਲੈ ਕੇ ਜਿਹੜਾ ਇੱਕ ਹਊਆ ਬਣ ਜਾਂਦਾ ਆ, ਉਸ ਨੂੰ ਲੈ ਕੇ ਲਾਈਕ ਰੈਪ ਅਪ ਕਰ ਦਿਓ ਆਪਾਂ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਵੀ ਕੀ ਹੁੰਦਾ ਆ, ਕਾਹਦਾ ਧਿਆਨ ਰੱਖਣਾ। ਆਪਣੇ ਕੇਸ ਦੀ ਜਿਹੜੀ ਪੋਲੀਟੀਕਲ ਇਨਫੋਰਮੇਸ਼ਨ ਹੈਗੀ ਆ, A to Z A ਪੁਆਇੰਟ ਹੋਣੀ ਚਾਹੀਦੀ ਆ। ਕਦੋਂ ਪਾਰਟੀ ਬਣੀ, ਕਦੋਂ 97-98 ਵਾਲੇ ਇਲੈਕਸ਼ਨ ਦਾ ਕੀ ਸੀਗਾ, ਬੰਦੀ ਸਿੰਘਾਂ ਦਾ ਕੀ ਚੱਕਰ ਸੀਗਾ, ਬਰਗਾੜੀ ਕਾਂਡ ਕੀ ਹੈਗਾ, ਕਿੰਨੀਆਂ ਅਰੈਸਟਾਂ ਹੋਈਆਂ, ਕਿੰਨੀਆਂ ਉਹ ਲੀਡਰਸ਼ਿਪ ਕੀ ਆ, ਪੋਲੀਟੀਕਲ ਸਟਰਕਚਰ ਕੀ ਆ। ਪੋਲੀਟੀਕਲੀ ਇਨਫਾਰਮ ਰਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ। ਸ਼ੋਅ ਨੂੰ ਸੁਣੋ, ਨੌਲੇਜ ਮਿਲਦੀ ਪਈ ਆ, ਇਹਨੂੰ ਵਰਤੋ ਨੌਲੇਜ ਨੂੰ। ਜੀ ਦੈਟਸ ਇਟ। ਤੇ ਬਾਕੀ ਥੈਂਕ ਯੂ ਡੈਨੀ, ਕਹਿਣਾ ਜੀ। ਮਿਲਦੇ ਹਾਂ ਅਗਲੀ ਵਾਰੀ। ਜੀ ਸਤਿ ਸ਼੍ਰੀ ਅਕਾਲ ਜੀ।